ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਇਸ ਉੱਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਖਬਰ 'ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਖਬਰ 'ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਤੁਹਾਡੇ ਲਈ ਪੰਜਾਬ ਭਾਰਤ ਦੀਆਂ ਕੁਛ ਅਹਿਮ ਖਬਰਾਂ ਦੇ ਉੱਤੇ ਆਪਾਂ ਜਿਹੜੀ ਆ ਨਜ਼ਰ ਬਣਾਉਂਦੇ ਹਾਂ। ਅਤੇ ਮੇਰੇ ਨਾਲ ਅੱਜ ਦੇ ਖਬਰ 'ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਸ਼੍ਰੀ ਮੁਕਤਸਰ ਸਾਹਿਬ ਤੋਂ ਪ੍ਰਵੀਨ ਸ਼ਰਮਾ ਜੀ। ਪ੍ਰਵੀਨ ਸ਼ਰਮਾ ਜੀ, ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਔਰ ਵਿਸ਼ਵ ਭਰ ਦੇ ਵਿੱਚ ਜਿੰਨੇ ਵੀ ਸਰੋਤੇ ਸਾਨੂੰ ਇਸ ਵੇਲੇ ਪੰਜਾਬੀ ਰੇਡੀਓ USA ਤੇ ਸੁਣ ਰਹੇ ਆ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪੂਰੀ ਟੀਮ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਇਸ਼ਾਨਜੀਤ ਸਿੰਘ ਕਲੋਟੀ ਯੂਬਾ ਸਿਟੀ ਤੋਂ, ਸਤਨਾਮ ਸਿੰਘ ਗਿੱਲ ਸੈਲਮਾ ਤੋਂ, ਬਹਾਦਰ ਸਿੰਘ ਗਿੱਲ ਫਾਊਲਰ ਤੋਂ, ਸੁੱਚਾ ਸਿੰਘ ਫਰੈਜ਼ਨੋ ਤੋਂ, ਹਰਵਿੰਦਰ ਸਿੰਘ ਸਮਰਾ ਯੂਬਾ ਸਿਟੀ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਤਲਵਿੰਦਰ ਸਿੰਘ ਪ੍ਰੀਤਮ ਸਿੰਘ ਗਿੱਲ ਬੇਕਰਸਫੀਲਡ ਤੋਂ। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 ਦੇ ਉੱਤੇ। ਅਤੇ ਆਓ ਖਬਰਾਂ ਦੇ ਉੱਤੇ ਨਜ਼ਰ ਬਣਾਉਣੀ ਸ਼ੁਰੂ ਕਰਦੇ ਹਾਂ। ਸ਼ਰਮਾ ਜੀ, ਆਪਾਂ ਜਿਹੜੀ ਸਭ ਤੋਂ ਪਹਿਲੀ ਜਿਹੜੀ ਖਬਰ ਦੇ ਉੱਤੇ ਨਜ਼ਰ ਮਾਰੀਏ ਵੀ ਨਵਾਜ਼ ਸ਼ਰੀਫ ਦੇ ਘਰ ਦੇ ਨੇੜੇ ਧਮਾਕਾ, 9 ਜਾਣਿਆਂ ਦੀ ਮੌਤ। ਹਾਂਜੀ ਬਿਲਕੁਲ, ਲਾਹੌਰ ਦੇ ਵਿੱਚ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਘਰ ਦੇ ਨੇੜੇ ਜਿਹੜਾ ਬੰਬ ਧਮਾਕਾ ਹੋਇਆ, ਉਹਦੇ ਵਿੱਚ ਘੱਟੋ ਘੱਟ 9 ਜਾਣੇ ਮਾਰੇ ਜਾਣ ਦੀ ਪੁਸ਼ਟੀ ਹੋ ਚੁੱਕੀ ਆ। ਔਰ ਮਰਨ ਵਾਲਿਆਂ ਦੇ ਵਿੱਚ 3 ਪੁਲਿਸ ਮੁਲਾਜ਼ਮ ਵੀ ਦੱਸੇ ਗਏ ਆ। ਔਰ ਪੁਲਿਸ ਚੈੱਕ ਪੋਸਟ ਜਿਹੜੀ ਉਹਨਾਂ ਦੇ ਘਰ ਦੇ ਨੇੜੇ ਸੀਗੀ, ਉੱਥੇ ਇਹ ਧਮਾਕਾ ਹੋਇਆ। ਔਰ 7 ਬੰਦੇ ਤਾਂ ਧਮਾਕੇ ਦੇ ਵਿੱਚ ਮਾਰੇ ਗਏ ਸੀ, 20 ਜਾਣੇ ਜ਼ਖਮੀ ਹੋ ਗਏ ਸੀ। ਜਦੋਂ ਕਿ ਹਾਲੇ ਵੀ ਜਿਹੜੇ 2 ਜਾਣੇ ਦੇ ਉਸ ਤੋਂ ਬਾਅਦ ਮੌਤ ਹੋ ਗਈ ਸੀ, ਹਾਲੇ ਵੀ 4 ਜਿਹੜੇ ਪੁਲਿਸ ਮੁਲਾਜ਼ਮ ਆ ਉਹਨਾਂ ਦੀ ਹਾਲਤ ਗੰਭੀਰ ਆ ਜੀ। ਤੁਹਾਨੂੰ ਯਾਦ ਹੋਣਾ ਪਿਛਲੇ ਦਿਨੀ ਉਹ ਕਿਸੇ ਸਮਾਗਮ ਦੇ ਵਿੱਚ ਗਏ ਸੀਗੇ ਤੇ ਉਦੋਂ ਉਹਨਾਂ ਤੇ ਜੁੱਤਾ, ਮੇਰਾ ਖਿਆਲ ਬੂਟ ਵੀ ਕਿਸੇ ਨੇ ਸਿੱਟਤਾ ਸੀਗਾ। ਤੇ ਉਸ ਤੋਂ ਬਾਅਦ ਇਹ ਧਮਾਕੇ ਵਾਲੀ ਗੱਲ। ਤਾਂ ਇੱਕ ਗੱਲ ਜ਼ਰੂਰ ਹੈ ਕਿ ਜਦੋਂ ਤੋਂ ਪਨਾਮਾ ਪੇਪਰ ਮਾਮਲੇ ਦੇ ਵਿੱਚ ਉਹਨਾਂ ਦਾ ਨਾਮ ਆਇਆ ਤੇ ਸੱਤਾ ਤਾਂ ਉਹਨਾਂ ਦੇ ਹੱਥ ਦੇ ਵਿੱਚੋਂ ਗਈ ਹੈ, ਨਾਲ ਪਬਲਿਕ ਤੌਰ ਤੇ ਵੀ ਉਹਨਾਂ ਨੂੰ ਲੋਕਾਂ ਦੇ ਰੋਸ ਦਾ ਗੁੱਸਾ ਸਾਹਮਣਾ ਕਰਨਾ ਪੈ ਰਿਹਾ ਪਬਲਿਕਲੀ, ਮਤਲਬ ਕਿਸੇ ਈਵੈਂਟ ਤੇ ਜਾਂਦੇ ਨੇ ਜਾਂ ਕਿਵੇਂ ਵੀ, ਹੈ ਨਾ। ਸੈਕੰਡ ਥਿੰਗ ਇਹ ਹੈ ਕਿ ਹੁਣ ਜੇ ਘਰ ਦੇ ਨੇੜੇ ਧਮਾਕਾ ਹੁੰਦਾ ਤਾਂ ਇਹਦਾ ਮਤਲਬ ਪਾਕਿਸਤਾਨ ਦੇ ਵਿੱਚ ਜਿਹੜੀ ਲਾਅ ਐਂਡ ਆਰਡਰ ਦੀ ਸਥਿਤੀ ਹੈ, ਜਾਂ ਜਿਹੜੀਆਂ ਉੱਥੇ ਸੁਰੱਖਿਆ ਏਜੰਸੀਆਂ ਨੇ, ਜਾਂ ਸੁਰੱਖਿਆ ਨੂੰ ਮਾਪਣ ਵਾਲੀਆਂ ਜਾਂ ਉਹਦੇ ਤੇ ਨਜ਼ਰ ਰੱਖਣ ਵਾਲੀਆਂ ਏਜੰਸੀਆਂ ਨੇ, ਤਾਂ ਕਿਤੇ ਨਾ ਕਿਤੇ ਉਹਨਾਂ ਦੇ ਵਿੱਚ ਲਾਪਰਵਾਹੀ ਨਜ਼ਰ ਆਈ ਆ। ਹੁਣ ਸਾਬਕਾ ਪ੍ਰਧਾਨ ਮੰਤਰੀ ਦੇ ਘਰ ਦੇ ਨੇੜੇ ਕੋਈ ਧਮਾਕਾ ਹੋ ਜਾਣਾ ਤੇ ਇਹ ਗੱਲ ਸਾਫ਼ ਜ਼ਾਹਰ ਹੈ ਕਿ ਉਹਦੀ ਸੁਰੱਖਿਆ ਨੂੰ ਇੰਨੀ ਗੰਭੀਰਤਾ ਦੇ ਨਾਲ ਨਹੀਂ ਲਿਆ ਗਿਆ। ਸੋ ਮੇਰੇ ਖਿਆਲ ਨਾਲ ਅਸੀਂ ਇਹ ਨਹੀਂ ਕਹਿੰਦੇ ਕਿ ਕੋਈ ਬੰਦਾ ਭਾਵੇਂ ਕਿੰਨਾ ਮਰਜ਼ੀ ਕਰਪਟ ਆ, ਪਰ ਜਾਨ ਮਾਲ ਦੀ ਹਿਫਾਜ਼ਤ, ਭਾਵੇਂ ਉਹ ਕਾਮਨ ਮੈਨ ਹੈ, ਭਾਵੇਂ ਕੋਈ ਪੋਲੀਟੀਸ਼ੀਅਨ ਹੈ, ਉਹਦੀ ਹਰੇਕ ਦੀ ਚਾਹੀਦੀ ਹੈ, ਭਾਵੇਂ ਉਹ ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚ ਰਹਿੰਦਾ ਹੋਵੇ। ਸੋ ਮੇਰੇ ਖਿਆਲ ਨਾਲ ਇਹ ਸ਼ਰੀਫ ਦੇ ਘਰ ਦੇ ਨੇੜੇ ਧਮਾਕਾ ਨਹੀਂ ਹੋਇਆ, ਇਹ ਪਾਕਿਸਤਾਨੀ ਜਿਹੜੀਆਂ ਸੁਰੱਖਿਆ ਏਜੰਸੀਆਂ ਨੇ ਨਾ, ਉਹਨਾਂ ਦੇ ਬਾਰ ਦੇ ਵਿੱਚ ਧਮਾਕਾ ਹੋਇਆ, ਬੂਹੇ ਦੇ ਵਿੱਚ। ਸੋ ਇਹ ਗੱਲ ਮੈਟਰ ਨਹੀਂ ਕਰਦੀ ਕਿ ਉਹ ਕੌਣ ਨੇ, ਕਿੰਨੇ ਉਹ ਕਰਪਟ ਨੇ। ਇਹ ਗੱਲਾਂ ਮੈਟਰ ਜ਼ਰੂਰ ਕਰਦੀਆਂ ਨੇ ਕਿ ਹਰੇਕ ਦੀ ਹਿਫਾਜ਼ਤ ਜ਼ਰੂਰੀ ਆ। ਔਰ ਪਾਕਿਸਤਾਨ ਤਾਂ ਪਿਛਲੇ ਲੰਬੇ ਸਮੇਂ ਤੋਂ ਤੁਸੀਂ ਜਾਣਦੇ ਹੋ ਕਿ ਕਿਵੇਂ ਇਹਨਾਂ ਚੀਜ਼ਾਂ ਦੇ ਨਾਲ ਜਿਹੜਾ ਹਮਲਾ ਹੋਇਆ ਸੀ, ਇਹਦੇ ਵਿੱਚ 150 ਦੇ ਨੇੜੇ ਬੰਦੇ ਮਾਰੇ ਗਏ ਸੀ ਸਕੂਲ ਦੀ, ਮਿਲਟਰੀ ਸਕੂਲ ਦੇ ਵਿੱਚ। ਉਸ ਤੋਂ ਬਾਅਦ ਵੀ ਲਾਹੌਰ ਦੇ ਬਾਜ਼ਾਰਾਂ ਦੇ ਵਿੱਚ, ਇਸਲਾਮਾਬਾਦ ਦੇ ਬਾਜ਼ਾਰਾਂ ਦੇ ਵਿੱਚ, ਕਰਾਚੀ ਦੇ ਬਾਜ਼ਾਰਾਂ ਦੇ ਵਿੱਚ, ਮੁਲਤਾਨ ਦੇ ਵਿੱਚ ਧਮਾਕੇ ਆਪਾਂ ਆਮ ਸੁਣਦੇ ਰਹਿੰਦੇ ਹਾਂ। ਸੋ ਇਹਨਾਂ ਤੋਂ ਪਤਾ ਲੱਗਦਾ ਵਾ ਕਿ ਜਿਹੜੀਆਂ ਉੱਥੇ ਗੈਰ ਸਮਾਜੀ ਲੋਕ ਨੇ, ਜਿਹੜੇ ਉੱਥੇ ਜਰਾਇਮ ਪੇਸ਼ਾ ਲੋਕ ਨੇ, ਦਹਿਸ਼ਤ ਪਸੰਦ ਲੋਕ ਨੇ, ਉਹ ਕਿੰਨੇ ਹਾਵੀ ਹੋ ਚੁੱਕੇ ਆ ਹੁਣ। ਜੀ ਜੀ। ਅਗਲੀ ਜਿਹੜੀ ਆਪਾਂ ਖਬਰ ਕਰਦੇ ਹਾਂ, ਮੋਦੀ ਸਰਕਾਰ ਤੋਂ ਕਹਿੰਦੇ ਫੌਜ ਨਾਖੁਸ਼ ਆ, 68% ਸਾਜੋ ਸਮਾਨ ਪੁਰਾਣਾ ਆ। ਅਜੇ ਥੋੜ੍ਹੇ ਦਿਨ ਪਹਿਲਾਂ ਹੀ ਆਪਾਂ ਖਬਰ ਕਰਕੇ ਹਟੇ ਵੀ ਸਭ ਤੋਂ ਵੱਧ ਪੈਸੇ ਭਾਰਤ ਖਰਚਦਾ ਹੈ ਨਾਲੇ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ। ਹਾਂ, 97,000 ਕਰੋੜ ਰੁਪਈਆ ਆਪਾਂ ਕਿਹਾ ਸੀਗਾ ਕਿ ਭਾਰਤ ਜਿਹੜਾ ਵਾ ਉਹ ਹੁਣ ਤੱਕ 2013 ਤੋਂ ਲੈ ਕੇ 2017 ਤੱਕ ਦੀ ਸ਼ਾਇਦ ਕੋਈ ਰਿਪੋਰਟ ਸੀਗੀ, ਔਰ ਉਸ ਰਿਪੋਰਟ ਦੇ ਵਿੱਚ ਕਿਹਾ ਗਿਆ ਸੀਗਾ ਕਿ 97,000 ਕਰੋੜ ਰੁਪਈਆ ਅਸੀਂ ਹੁਣ ਹਥਿਆਰਾਂ ਦੀ ਖਰੀਦੋ ਫਰੋਖਤ ਤੇ ਖਰਚਿਆ ਵਾ। ਪਰ ਰਾਜ ਜੀ, ਤੁਸੀਂ ਇਹ ਵੀ ਨਾ ਭੁੱਲੋ ਨਾ ਕਿ ਉਹਦੇ ਵਿੱਚ ਤਾਂ ਰਫੇਲ ਸੌਦੇ ਦੇ ਵਿੱਚ ਤੁਹਾਨੂੰ ਪਤਾ ਹੀ ਜਿਹੜੇ ਘੁਟਾਲੇ ਸਾਹਮਣੇ ਆਏ ਆ, ਜਿਹੜੇ ਘੁਟਾਲੇ ਲਿਟੀਗੇਸ਼ਨ ਲੱਗਦੇ ਆ। ਸੋ ਇਹ ਮੈਟਰ ਨਹੀਂ ਕਰਦਾ ਕਿ ਰਕਮ ਕਿੰਨੀ ਖਰਚਤੀ, ਇਹ ਮੈਟਰ ਕਰਦਾ ਕਿ ਇੰਨੀ ਰਕਮ ਖਰਚ ਕੇ ਅਸੀਂ ਲਿਆ ਕੀ। ਜੀ ਜੀ। ਜੇ ਹੁਣ ਮੈਂ ਕਹਿਣਾ ਕਿ ਮੈਂ ਸ਼ਾਪਿੰਗ ਮਾਲ ਦੇ ਵਿੱਚ ਗਿਆ, ਮੈਂ ਉੱਥੇ 1000 ਰੁਪਇਆ ਖਰਚਿਆ, 1000 ਦੇ ਵਿੱਚੋਂ ਜੇ ਮੈਂ ਕਹਾਂ ਕਿ ਮੈਂ ਤਾਂ ਬਈ 500 ਰੁਪਇਆ ਜਾਂ 600 ਰੁਪਇਆ ਤਾਂ ਉੱਥੇ ਕੋਲਡ ਡਰਿੰਕ ਵੀ ਹੈ ਜਾਂ ਕੋਈ ਹੋਰ ਕੁਛ ਖਾ ਪੀ ਆਇਆ, ਤੇ ਮੈਂ ਤਾਂ ਚੀਜ਼ਾਂ ਤਾਂ ਮੈਨੂੰ ਮਿਲੀਆਂ ਸਿਰਫ 300 ਦੀਆਂ, ਤਾਂ ਉਹਦੇ 'ਚ ਸੁਣਨ ਵਾਲੇ ਨੂੰ ਇਹ ਲੱਗੂਗਾ ਕਿ 1000 ਦੇ ਵਿੱਚ ਇੰਨਾ ਕੁਛ ਹੀ ਆਉਂਦਾ ਵਾ।
ਪਰ ਹੁਣ ਜਿਹੜਾ ਮੈਂ ਗਵਰਨ ਕਰਕੇ ਆ ਗਿਆ ਵਾ ਉਹ ਮੈਂ ਕਾਊਂਟ ਨਹੀਂ ਕਰ ਰਿਹਾ। ਸੋ ਇੱਥੇ ਗਵਰਨ ਵਾਲੀ ਗੱਲ ਆ। ਹੁਣ ਰਿਪੋਰਟ ਜਿਹੜੀ ਆਈ ਆ, ਰਿਪੋਰਟ ਇਹ ਹੈ ਕਿ ਨਾ ਮਿਲਟਰੀ ਪ੍ਰੋਜੈਕਟ ਮੇਕ ਇਨ ਇੰਡੀਆ ਦੇ ਲਈ ਸੂਚੀਬੱਧ ਕੀਤੇ ਗਏ ਸੀ 25 ਜਿਹੜੇ ਮਿਲਟਰੀ ਪ੍ਰੋਜੈਕਟ ਸੀਗੇ, ਤੇ ਉਹਨਾਂ ਨੂੰ ਹੁਣ ਬਜਟ ਅਮਲੀ ਜਾਮਾ ਜਿਹੜਾ ਬਣਾਉਣਾ ਵਾ ਉਹਦੇ ਲਈ ਬਜਟ ਨਹੀਂ ਹੈ ਹੁਣ, ਤੇ ਇਸ ਕਰਕੇ ਜਿਹੜੀ ਭਾਰਤੀ ਫੌਜ ਹੈ ਨਾ ਉਹਨੇ ਮੋਦੀ ਸਰਕਾਰ ਤੋਂ ਨਾਖੁਸ਼ੀ ਜ਼ਾਹਰ ਕੀਤੀ ਹੈ। ਲੈਫਟੀਨੈਂਟ ਨੇ ਸਾਡੇ ਜਨਰਲ ਸ਼ਰਤ ਚੰਦ, ਤੇ ਉਹਨਾਂ ਨੇ ਕਿਹਾ ਕਿ ਜਿਹੜਾ ਰੱਖਿਆ ਬਜਟ ਆ ਨਾ ਉਹਨੇ ਫੌਜ ਦੇ ਨਵੀਨੀਕਰਨ ਆਸਾਂ ਨੂੰ ਝਟਕਾ ਦਿੱਤਾ ਵਾ। ਰੱਖਿਆ ਬਜਟ ਦੀ ਉਹਨਾਂ ਨੇ ਗੱਲ ਕੀਤੀ ਆ, ਤੇ ਉਹ ਕਹਿੰਦੇ ਕਿ ਸੰਸਦੀ ਕਮੇਟੀ ਨੂੰ ਅਸੀਂ ਦੱਸਿਆ ਸੀਗਾ ਕਿ 68% ਜਿਹੜਾ ਫੌਜ ਦਾ ਸਮਾਨ ਆ ਉਹ ਵਿੰਟੇਜ ਆ, ਮਤਲਬ ਪੁਰਾਣਾ ਹੋ ਗਿਆ ਵਾ, ਤੇ 24% ਹਥਿਆਰ ਆ ਤੇ ਮਸ਼ੀਨਰੀ ਆ ਜਿਨ੍ਹਾਂ ਨੂੰ ਆਧੁਨਿਕਰਨ ਦੀ ਲੋੜ ਹੈ, ਤੇ ਬਾਕੀ 8% ਜਿਹੜੇ ਬੱਚੇ ਆ ਉਹ ਕਹਿੰਦੇ ਕਿ ਉਹਨਾਂ ਨੂੰ ਵੀ 100 ਦੇ ਵਿੱਚ ਕਾਊਂਟ ਕੀਤਾ ਜਾ ਸਕਦਾ ਵਾ। ਸੋ ਨਾਲ ਹੀ ਇਹ ਕਿਹਾ ਗਿਆ ਕਿ ਜਿਹੜੇ ਫੌਜ ਦੇ ਲਈ ਉਹਨਾਂ ਨੇ ਕਿਹਾ ਸੀਗਾ ਕਿ ਜਿਹੜਾ ਕਮੇਟੀ ਨੇ ਇਹ ਸੰਸਦੀ ਕਮੇਟੀ ਜਿਹੜੀ ਸਾਡੀ, ਉਹ ਕਹਿੰਦੇ ਕਿ ਜਿਹੜੇ 18-19 ਦੇ ਲਈ ਜਿਹੜਾ ਬਜਟ ਰੱਖਿਆ ਵਾ ਤੇ ਅੰਦਾਜ਼ਨ ਜਿੰਨਾ ਖਰਚਿਆ ਜਾਣਾ ਸੀਗਾ ਉਹਨਾਂ ਨੂੰ ਪੂੰਜੀ ਪੂਰਾ ਬਜਟ ਨਾਲ ਅਲਾਟ ਕਰਨਾ ਇਹ ਵੀ ਇੱਕ ਚਿੰਤਾ ਦਾ ਵਿਸ਼ਾ ਵਾ। 21,338 ਕਰੋੜ ਦੀ ਰਾਸ਼ੀ ਜਿਹੜੀ ਆ ਉਹ ਅਲਾਟ ਹੋਈ ਆ, ਜਦਕਿ ਜੇ ਆਪਾਂ ਆਰਮੀ ਦੇ ਕੋਲ ਸਕੀਮਾਂ ਦੀ ਗੱਲ ਕਰੀਏ ਰਾਜ ਦੀ ਤਾਂ 123 ਸਕੀਮਾਂ ਦੇ ਵਿੱਚ ਲਗਭਗ 30,000 ਕਰੋੜ ਰੁਪਏ ਦੀ ਲੋੜ ਆ। ਸੋ 21,000 ਇਹਨਾਂ ਨੂੰ ਅਲਾਟ ਹੋਇਆ। ਸੋ ਕਹਿੰਦੇ ਕਿ ਬੇਸ਼ੱਕ ਅਲਾਟ ਹੋਇਆ ਪਰ ਇਹ ਓਨਾ ਨਹੀਂ ਹੋ ਸਕਿਆ ਜਿੰਨਾ ਸਾਨੂੰ ਚਾਹੀਦਾ ਸੀਗਾ। ਸੋ ਮੇਰੇ ਖਿਆਲ ਦੇ ਨਾਲ 97,000 ਅਸੀਂ ਉਹ ਖਰਚ ਚੁੱਕੇ ਆ, 21,000 ਆ ਖਰਚ ਚੁੱਕੇ ਆ। ਸੋ ਦੇਖੋ ਕਿੰਨਾ ਵੱਡਾ ਸਰਮਾਇਆ ਮੁਲਕ ਦਾ ਇੱਕ ਸਿਰਫ ਮੁਲਕ ਦੀ ਹਿਫਾਜ਼ਤ ਕਰਨ ਲੱਗ ਜਾਂਦਾ ਵਾ। ਔਰ ਦੁੱਖ ਦੀ ਗੱਲ ਇਹ ਹੈ ਕਿ ਉਸ ਸਰਮਾਏ ਨੂੰ ਖਾਣ ਵਾਲੇ ਲੋਕ ਬਹੁਤ ਆ। ਤਰ੍ਹਾਂ ਦੇ ਐਲੀਗੇਸ਼ਨ ਸਾਡੇ ਲੀਡਰਾਂ ਤੇ ਲੱਗਦੇ ਆ, ਫੌਜ ਤੇ ਵੀ ਲੱਗਦੇ ਰਹੇ ਆ। ਮੈਨੂੰ ਕਹਿਣ ਦੇ ਵਿੱਚ ਕੋਈ ਕਿਸੂ ਨਹੀਂ ਹੈਗਾ, ਫੌਜ 'ਚ ਵੀ ਲੱਗਦੇ ਰਹੇ ਆ ਕਿ ਕਿਸ ਤਰ੍ਹਾਂ ਠੇਕੇਦਾਰਾਂ ਤੋਂ ਪੈਸੇ ਲਏ ਜਾਂਦੇ ਨੇ ਜੋ ਵੀ ਹੈ ਨਾ। ਪਰ ਤੁਸੀਂ ਗੌਰ ਕਰੋ ਕਿ ਇੱਕ ਪਾਸੇ ਰਾਸ਼ਟਰ ਪ੍ਰੇਮ, ਕਹਿੰਦੇ ਕਿ ਜਿਹੜਾ ਬੰਦਾ ਭਾਜਪਾ ਦੇ ਵਿਰੁੱਧ ਬੋਲਦਾ ਵਾ ਉਹ ਰਾਸ਼ਟਰ ਵਿਰੋਧੀ ਆ। ਦੂਜੇ ਪਾਸੇ ਰਾਸ਼ਟਰ ਪ੍ਰੇਮ ਹੈ, ਫੌਜ ਦੇ ਲਈ ਪੈਸਾ ਹੈ ਨੀਗਾ ਜੀ। ਸੋ ਕੀ ਇਹ ਰਾਜ ਦੀ ਪੈਸਾ ਜਿਹੜਾ ਬਚਿਆ ਵਾ ਕੀ ਸਿਰਫ ਇਸ ਕਰਕੇ ਬਚਿਆ ਵਾ ਕਿ ਪੈਸੇ ਤੇ ਤੁਸੀਂ ਲੋਨ ਲਓ ਕਿਸੇ ਤਕੜੇ ਬੰਦੇ ਦੀ ਸਿਫਾਰਿਸ਼ ਕਰਕੇ, ਲੋਨ ਤੇ ਤੁਸੀਂ ਡਿਫਾਲਟਰ ਹੋ ਜਾਓ ਤੇ ਮੁੜ ਕੇ ਬਾਹਰ ਭੱਜ ਜਾਓ? ਕੀ ਓਨਲੀ ਵਨ ਲੌਜਿਕ ਰਹਿ ਗਿਆ ਵਾ, ਸਿਰਫ ਭਾਰਤ ਛੱਡੋ ਅੰਦੋਲਨ ਦਾ ਹੀ ਹਿੱਸਾ ਬਣ ਸਕਦੇ ਹਾਂ ਅਸੀਂ? ਜੀ ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਕਾਂਗਰਸੀ ਵਿਧਾਇਕ ਨੇ ਬੀਜੇਪੀ ਵਿਧਾਇਕ ਨੂੰ ਬੈਲਟ ਦੇ ਨਾਲ ਕੁੱਟਿਆ। ਹਾਂਜੀ ਬਿਲਕੁਲ, ਗੁਜਰਾਤ ਵਿਧਾਨ ਸਭਾ ਦੇ ਵਿੱਚ ਇਹ ਘਟਨਾ ਵਾਪਰੀ ਹੈ। ਪ੍ਰਤਾਪ ਦੁਤਾਦ ਨੇ ਜਿਹੜੇ ਕਾਂਗਰਸ ਦੇ ਵਿਧਾਇਕ ਨੇ ਤੇ ਬੀਜੇਪੀ ਦਾ ਵਿਧਾਇਕ ਹੈ ਜਗਦੀਸ਼ ਪੰਚਾਲ, ਤੇ ਵਿਧਾਨ ਸਭਾ ਦੇ ਵਿੱਚ ਹੀ ਉਹ ਬੰਦੇ ਨੇ ਢਾਲਿਆ ਪੰਚਾਲ ਨੂੰ, ਜਗਦੀਸ਼ ਪੰਚਾਲ ਸਾਹਿਬ ਨੂੰ, ਤੇ ਬੈਲਟ ਖੋਲ ਕੇ ਤੇ ਉਹਦਾ ਕਟਾਪਾ ਚਾੜਿਆ। ਤੇ ਉੱਥੇ ਜਿਹੜੇ ਹੋਰ ਵਿਧਾਇਕ ਸੀਗੇ ਉਹਨਾਂ ਨੇ ਮਾਈਕ ਮੂਕ ਤੋੜ ਤੇ ਬੀਜੇਪੀ ਵਿਧਾਇਕ ਨੂੰ ਜਿਹੜਾ ਕੁੱਟਣ ਦਾ ਮਾਮਲਾ ਵਾ, ਤੇ ਇਹਦੇ 'ਚ ਇੱਕ ਹੋਰ ਜ਼ਿਲ੍ਹਾ ਤੋਂ ਵਿਧਾਇਕ ਹੈ ਅਮਰੀਸ਼ ਦੇਰ, ਉਹ ਵੀ ਸ਼ਾਮਲ ਆ। ਹੁਣ ਦੇਖੋ ਪਹਿਲੀ ਗੱਲ ਤਾਂ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਆ ਨਾ, ਭਾਵੇਂ ਕਿਸੇ ਵੀ ਸਟੇਟ ਦੀ ਹੈ, ਉਹ ਕਰੋੜਾਂ ਰੁਪਈਆ ਖਰਚ ਹੁੰਦਾ ਵਾ ਉਹਦੇ, ਭਾਵੇਂ ਉਹ ਪੰਜਾਬ ਦੀ ਹੈ, ਰਾਜਸਥਾਨ ਦੀ ਹੈ, ਗੁਜਰਾਤ ਦੀ, ਜਿੱਥੇ ਵੀ। ਪਰ ਜੇ ਇਹ ਗੈਰ ਇਖਲਾਕੀ ਲੋਕ ਉੱਥੇ ਜਾ ਕੇ ਆਪਣੀ ਅਕਲ ਦਾ ਜਨਾਜ਼ਾ ਕੱਢਦੇ ਆ, ਉੱਥੇ ਜਾ ਕੇ ਆਪਦੀ ਅਕਲ ਦਾ, ਆਪਦੀਆਂ ਹਰਕਤਾਂ ਦੇ ਨਾਲ ਜਲੂਸ ਕੱਢਦੇ ਆ ਲੋਕਤੰਤਰ ਦਾ, ਡੈਮੋਕ੍ਰੇਸੀ ਦਾ, ਤਾਂ ਇਹ ਬਹੁਤ ਮਾੜੀ ਗੱਲ ਹੈ। ਮੈਂ ਤਾਂ ਹੈਰਾਨ ਆ ਕਿ ਹਾਲੇ ਤੱਕ ਮੈਨੂੰ ਪਤਾ ਨਹੀਂ ਲੱਗ ਸਕਿਆ ਕਿ ਇਹਨਾਂ ਦੇ ਵਿਰੁੱਧ ਕਾਰਵਾਈ ਕੀ ਹੋਈ ਹੈ। ਸਸਪੈਂਡਡ ਨੇ ਜਾਂ ਸੈਸ਼ਨ ਦੇ ਵਿੱਚੋਂ ਕੱਢ ਦਿੱਤੇ ਗਏ ਨੇ, ਮਤਲਬ ਅਪਡੇਟ ਤਾਂ ਚਲੋ ਲੈ ਲਾਂਗੇ, ਪਰ ਨਾਲ ਦੀ ਨਾਲ ਕਾਰਵਾਈ ਹੋਣੀ ਚਾਹੀਦੀ ਸੀ। ਔਰ ਕਾਨੂੰਨ ਬਣਨਾ ਚਾਹੀਦਾ ਵਾ ਇੱਕ ਕਿ ਜਿਹੜਾ ਬੰਦਾ ਇੱਕ ਚੁਣਿਆ ਹੋਇਆ ਨੁਮਾਇੰਦਾ ਵਾ, ਇੱਕ ਜ਼ਿੰਮੇਵਾਰ ਨੁਮਾਇੰਦਾ ਵਾ, 5 ਸਾਲ ਦੇ ਲਈ ਲੋਕਾਂ ਨੇ ਉਹਨੂੰ ਚੁਣਿਆ ਵਾ, ਉਹ ਬੰਦਾ ਜੇ ਕੋਈ ਵਿਧਾਨ ਸਭਾ ਦੇ ਵਿੱਚ ਆ ਕੇ ਕੋਈ ਗੈਰ ਇਖਲਾਕੀ, ਗੈਰ ਚਰਿੱਤਰਹੀਨ ਜਾਂ ਕੋਈ ਜਿਹੀ ਕੋਈ ਹਰਕਤ ਕਰਦਾ ਵਾ ਜਿਹੜੀ ਸਾਡੇ ਸਮਾਜ ਦੇ ਲਈ ਐਕਸੈਪਟੇਬਲ ਨਹੀਂ ਹੈ ਜਾਂ ਉਹਦੇ ਕਿਰਦਾਰ ਦੇ ਲਈ ਐਕਸੈਪਟੇਬਲ ਨਹੀਂ ਹੈ, ਤਾਂ ਉਹ 4-5 ਸੁਣਵਾਈਆਂ ਦੇ ਵਿੱਚ ਮਤਲਬ ਕਿ ਫਾਸਟ ਟਰੈਕ ਵਾਂਗੂ ਇੱਕ ਇਹੋ ਜਿਹੀ ਕਮੇਟੀ, ਇਹੋ ਜਿਹਾ ਇੱਕ ਬੋਰਡ ਹੋਣਾ ਚਾਹੀਦਾ ਵਾ ਜਿਹੜੀ ਉਸ ਚੀਜ਼ ਦੀ ਜਾਂਚ ਕਰਕੇ ਵਿਦਨ 2 ਮੰਥ ਜਾਂ ਵਿਦਨ 3 ਮੰਥ ਦੇ ਵਿੱਚ ਉਹਨੂੰ ਘਰੇ ਤੋਰ ਦੇਵੇ। ਤੁਸੀਂ ਦੇਖੋ ਕਿ ਲੋਕ ਸਭਾ ਦੇ ਵਿੱਚ ਲੋਕ ਕਾਰਵਾਈ ਨਹੀਂ ਚੱਲਣ ਦਿੰਦੇ, ਰਾਜ ਸਭਾ ਦੇ ਵਿੱਚ ਕਾਰਵਾਈ ਨਹੀਂ ਚੱਲਣ ਦਿੰਦੇ, ਹਰਿਆਣਾ ਵਿਧਾਨ ਸਭਾ ਦੇ ਵਿੱਚ ਆਪਾਂ ਦੇਖਿਆ ਵਾ ਕੀ ਕੁਛ ਆ ਉੱਥੇ। ਸੋ ਉਹ ਇੱਕ ਕਹਿੰਦੀ ਜੀ SYL ਅੱਜ ਹੀ ਕੱਢੋ, ਇੱਕ ਕਹਿੰਦੇ ਕਿ ਹਲੇ ਨਹੀਂ ਨਿਕਲ ਸਕਦੀ, ਅਸੀਂ ਹੋਰ ਰੋਟੀਆਂ ਸੇਕਣੀਆਂ ਇਹਦੇ ਤੇ, ਐਂ ਕਿਵੇਂ ਕੱਢ ਦੇਗੇ ਜਦੋਂ ਵੋਟਾਂ ਲੈਣੀਆਂ ਉਦੋਂ ਕੱਢਾਂਗੇ। ਪੰਜਾਬ ਵਿਧਾਨ ਸਭਾ ਦਾ ਤੁਹਾਡੇ ਸਾਹਮਣੇ
ਕਿੰਨਾ ਕੁੱਟ ਕਟਾਪਾ ਔਰਤ ਵਿਧਾਇਕਾਂ ਦੇ ਨਾਲ ਖਿੱਚ ਤੂ ਹੋਈ ਸੀਗੀ। ਔਰ ਜਿਹੜੇ ਸਿਮਰਜੀਤ ਬੈਂਸ ਨੇ ਉਹਨਾਂ ਦਾ ਤਾਂ ਕੁੜਤਾ ਹੀ ਪਾੜਤਾ ਸੀ ਜਦੋਂ ਪਿਛਲੀ ਵਾਰੀ ਅਕਾਲੀ ਭਾਜਪਾ ਸਰਕਾਰ ਸੀਗੀ। ਸੋ ਇਹ ਮੇਰਾ ਖਿਆਲ ਹੈ ਕਿ ਸੱਤਾਧਾਰੀਆਂ ਨਾਲੋਂ ਵਿਰੋਧੀ ਧਿਰਾਂ ਨਾਲੋਂ ਹੁਣ ਜਿਹੜਾ ਵੈਸੇ ਤਾਂ ਲੋਕ ਕਹਿਣਗੇ ਕਿ ਕਾਂਗਰਸੀ ਵਿਧਾਇਕ ਨੇ, ਪ੍ਰਤਾਪ ਦੁਤਾਦ ਨੇ ਬੀਜੇਪੀ ਵਿਧਾਇਕ ਤੇ ਵਾਧਾ ਕੀਤਾ, ਸੱਤਾਧਾਰੀ ਹੈ ਬੀਜੇਪੀ ਵਾਲੇ ਉੱਥੇ, ਪਰ ਵਾਧਾ ਨਹੀਂ ਕੀਤਾ। ਇਹ ਇੱਕ ਨੈਤਿਕ ਜ਼ਿੰਮੇਵਾਰੀ ਹੈ ਸੱਤਾਧਾਰੀ ਧਿਰ ਦੀ ਕਿ ਉੱਥੇ ਵਿਰੋਧੀ ਧਿਰਾਂ ਤੋਂ ਕਿਵੇਂ ਜ਼ਿੰਮੇਵਾਰਾਨਾ ਕੰਮ ਲਿਆ ਜਾਵੇ ਔਰ ਕਿਵੇਂ ਵਿਧਾਨ ਸਭਾ ਲੋਕ ਸਭਾ ਚਲਾਉਣੀ ਇੱਕ ਸੱਤਾਧਾਰੀ ਧਿਰ ਦਾ ਹੀ ਇੱਕ ਜ਼ਿੰਮੇਵਾਰਾਨਾ ਕੰਮ ਆ। ਸੋ ਪਰ ਪਤਾ ਨਹੀਂ ਕਿਉਂ ਇਹ ਲੋਕ ਕਿਸੇ ਵੀ ਮਸਲੇ ਦੇ ਵਿੱਚ ਜਵਾਬਦੇਹ ਹੈ ਨਹੀਂਗੇ, ਨਾ ਇਹ ਗਵਰਨਮੈਂਟ ਡਿਲੀਵਰ ਕਰਨ ਦੇ ਵਿੱਚ ਜਵਾਬਦੇਹ ਆ, ਨਾ ਜਿਹੜੀਆਂ ਇਹਨਾਂ ਨੂੰ ਫੈਸਿਲਿਟੀਜ਼ ਮਿਲਦੀਆਂ ਉਹਨਾਂ ਦੇ ਵਿੱਚ ਜਵਾਬਦੇਹ ਆ, ਨਾ ਜਿਹੜੇ ਘੁਟਾਲੇ ਹੁੰਦੇ ਉਹਨਾਂ ਦੇ ਵਿੱਚ ਜਵਾਬਦੇਹ ਆ। ਸੋ ਡੈਮੋਕ੍ਰੇਸੀ ਨਾ ਜਿਹੜੀ ਰਾਜ ਦੀ ਉਹ ਡਰਾਮਾਕ੍ਰੇਸੀ ਬਣਦੀ ਜਾ ਰਹੀ ਹੈ ਦਿਨੋਂ ਦਿਨ। ਜੀ 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 ਬਿਲਕੁਲ। ਅਗਲੀ ਜਿਹੜੀ ਆਪਾਂ ਗੱਲ ਕਰੀਏ, ਲੋਕ ਸਭਾ ਵੱਲੋਂ ਕੇਂਦਰੀ ਬਜਟ ਬਿਨਾਂ ਬਹਿਸ ਤੋਂ ਪਾਸ। ਹਾਂਜੀ ਬਿਲਕੁਲ, ਤੁਸੀਂ ਹੈਰਾਨ ਹੋਵੋਗੇ ਪਰ ਪਾਸ ਕਰ ਦਿੱਤਾ ਜੀ, ਜਿਹੜਾ ਬਿਨਾਂ ਬਹਿਸ ਦੇ ਵਿੱਚ 2018 ਤੇ ਅਗਲੇ ਵਰੇ ਦੇ ਲਈ ਸਾਡਾ ਜਿਹੜਾ ਬਜਟ ਹੈ 99.25 ਲੱਖ ਕਰੋੜ ਰੁਪਈਆ ਉਹ ਪਾਸ ਕਰ ਦਿੱਤੇ ਹੈ ਖਰਚ ਯੋਜਨਾ ਵਾਸਤੇ। ਤੇ ਰੌਲਾ ਰੱਪਾ ਬਹੁਤ ਪਿਆ, 8ਵੇਂ ਦਿਨ ਵੀ ਕਾਰਵਾਈ ਜਿਹੜੀ ਆ ਉਹ ਠੱਪ ਰਹੀ, 8ਵੇਂ ਦਿਨ ਲਗਾਤਾਰ 8ਵੇਂ ਦਿਨ ਠੱਪ ਰਹੀ ਆ। ਔਰ ਆਪਾਂ ਖਬਰਾਂ ਸ਼ੇਅਰ ਕਰਦੇ ਰਹਿੰਦੇ ਹਾਂ, ਰਾਜ ਸਭਾ ਲੋਕ ਸਭਾ ਇੰਨੇ ਘੰਟਿਆਂ ਬਾਅਦ ਅਡਜਰਨ ਕਰ ਦਿੱਤੀ ਗਈ, ਇੰਨੇ ਘੰਟਿਆਂ ਬਾਅਦ ਫਿਰ ਕਾਰਵਾਈ ਨੂੰ ਉਠਾਉਣਾ ਪੈ ਗਿਆ। ਸੋ ਨਾਅਰੇਬਾਜ਼ੀ ਹੁੰਦੀ ਰਹੀ ਉੱਥੇ, ਜਿਹੜੇ NDA ਵਾਲੇ ਜਿਹੜੇ TDP ਪਾਰਟੀ ਦੇ ਮੈਂਬਰ ਆ ਉਹ ਨਾਅਰੇਬਾਜ਼ੀ ਕਰਦੇ ਰਹੇ। ਵਿੱਤ ਬਿੱਲ ਖਰਚਾ ਬਿੱਲ 25 ਮਿੰਟਾਂ ਦੇ ਵਿੱਚ ਪਾਸ ਕਰ ਦਿੱਤਾ ਗਿਆ ਤੇ ਅਪ੍ਰੈਲ ਜਿਹੜਾ ਸੈਸ਼ਨ ਆ ਉਹ 6 ਅਪ੍ਰੈਲ ਤੱਕ ਚੱਲਣਾ ਵਾ ਹਾਲੇ। ਤੇ ਰਾਜ ਸਭਾ ਦੀ ਜੇ ਆਪਾਂ ਗੱਲ ਕਰੀਏ ਤੇ 3 ਕੁ ਮਿੰਟ ਹੋਏ ਸੀਗੇ ਚੱਲਦੀ ਨੂੰ ਕਾਰਵਾਈ ਨੂੰ, ਤੇ 3 ਕੁ ਮਿੰਟਾਂ ਬਾਅਦ ਦਿਨ ਧੱਬ ਲਈ ਉਠਾ ਦਿੱਤੀ ਗਈ। 21 ਸੋਧਾਂ ਪੇਸ਼ ਕੀਤੀਆਂ ਸੀਗੀਆਂ ਅਰੁਣ ਜੇਤਲੀ ਨੇ ਤੇ ਉਹਨਾਂ ਨੂੰ ਜ਼ਬਾਨੀ ਵੋਟ ਦੇ ਲਈ ਪ੍ਰਵਾਨ ਕਰ ਲਿਆ ਗਿਆ। ਸੋ ਹੁਣ ਜਿਹੜੀ ਆਪਾਂ ਕਹਿ ਸਕਦੇ ਹਾਂ ਕਿ ਉੱਥੇ ਕੋਈ ਜ਼ਿਆਦਾ ਕੰਸਟਰਕਟਿਵ ਗੱਲ ਤਾਂ ਨਹੀਂ ਹੋ ਸਕੀ, ਪਰ ਮੇਰੇ ਖਿਆਲ ਦੇ ਨਾਲ ਸ਼ਾਇਦ ਜਿਹੜੀ ਸਰਕਾਰ ਆ ਨਾ ਉਹ ਵਿਰੋਧੀਆਂ ਦੇ ਇਹ ਜਿਹੜਾ ਰੋਸ ਆ ਉਹਦਾ ਲਾਹਾ ਲੈ ਰਹੀ ਹੈ। ਸਰਕਾਰ ਨੂੰ ਪਤਾ ਵਾ ਕਿ ਜੇ ਸਦਨ ਚੱਲ ਪਿਆ ਭਾਵੇਂ ਰਾਜ ਸਭਾ ਤੇ ਭਾਵੇਂ ਲੋਕ ਸਭਾ, ਜੇ ਕਾਰਵਾਈ ਚੱਲ ਪਈ ਤਾਂ ਸਾਨੂੰ ਜਵਾਬ ਦੇਣਾ ਪਊਗਾ ਇਹਨਾਂ ਦੇ ਸਵਾਲਾਂ ਦਾ, ਕਿਉਂਕਿ ਸਵਾਲ ਜਿਹੜੇ ਆ ਉਹ ਇਕੱਲੇ ਇਹ ਨਹੀਂ ਗੇ ਕਿ ਵਿਕਾਸ ਕਿੰਨਾ ਹੋਇਆ ਜਾਂ ਕੀ ਮਤਲਬ ਕੀ ਮੁਲਕ ਦੇ ਵਿੱਚ ਪਿਛਲੇ 4 ਸਾਲਾਂ ਦੇ ਵਿੱਚ ਹੋਇਆ। ਸਵਾਲ ਬਹੁਤ ਸਾਰੇ ਨੇ, ਮਿਨੋਰਟੀਜ਼ ਦੇ ਆਪਣੇ ਇਸ਼ੂਜ਼ ਨੇ, ਇੰਪਲਾਇਮੈਂਟ ਨੂੰ ਲੈ ਕੇ ਆਪਦੇ ਇਸ਼ੂਜ਼ ਨੇ, ਹੋਰ ਜਿਹੜੇ ਸਕੈਮਸ ਆ ਰਹੇ ਨੇ ਉਹਨਾਂ ਦੇ ਆਪਦੀ ਡਿਸਕਸ਼ਨ ਇੱਕ ਪੈਂਡਿੰਗ ਪਈ ਹੈ। ਤਾਂ ਮੇਰੇ ਖਿਆਲ ਦੇ ਨਾਲ ਸਰਕਾਰ ਤਾਂ ਸਗੋਂ ਇਹਨਾਂ ਚੀਜ਼ਾਂ ਦੇ ਜ਼ਰੀਏ, ਇਹਨਾਂ ਇਸ਼ੂਜ਼ ਦੇ ਜ਼ਰੀਏ, ਆਹ ਰੌਲੇ ਰੱਪੇ ਦੇ ਜ਼ਰੀਏ ਬਾਈਪਾਸ ਲੰਘ ਰਹੀ ਹੈ। ਜੀ 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 ਅਗਲੀ ਗੱਲ ਕਰਦੀ ਨਸ਼ਿਆਂ ਨੂੰ ਬਦਨਾਮੀ, ਹਰਿਆਣੇ ਪੱਲੇ ਵੀ ਪਈ ਨਸ਼ਿਆਂ ਕਾਰਨ ਬਦਨਾਮੀ। ਇੱਕ ਜੀ ਪਹਿਲਾਂ ਜਦੋਂ ਪੰਜਾਬ ਦੇ ਵਿੱਚ ਨਸ਼ਿਆਂ ਦੀ ਗੱਲ ਚੱਲਦੀ ਸੀ ਨਾ, ਤੇ ਜਿਹੜੇ ਪੰਜਾਬ ਤੇ ਲੱਗਦੇ ਲੋਕ ਨੇ ਅਸਲ ਦੇ ਵਿੱਚ ਜਿਨ੍ਹਾਂ ਨੂੰ ਜੈਲਸੀ ਹੈ ਤਰੱਕੀ ਤੋਂ, ਗਰੋਥ ਤੋਂ, ਪੰਜਾਬ ਦੀ ਤੋਂ, ਉਹ ਬੜਾ ਉੜਤਾ ਪੰਜਾਬ ਕਹਿੰਦੇ ਹੁੰਦੇ ਸੀਗੇ, ਕਿਉਂਕਿ ਇੱਕ ਫਿਲਮ ਵੀ ਬਣੀ ਸੀ ਤੁਹਾਨੂੰ ਯਾਦ ਹੋਣਾ। ਪਰ ਖੈਰ ਜੇ ਅਸੀਂ ਇਹ ਕਹਿ ਕੇ ਗੱਲ ਟਾਲੀਏ ਰਾਜ ਜੀ ਕਿ ਸਾਨੂੰ ਭੰਡਿਆ ਜਾ ਰਿਹਾ ਜਾਂ ਬਦਨਾਮ ਕੀਤਾ ਜਾ ਰਿਹਾ, ਤਾਂ ਇਹ ਵੀ ਇੱਕ ਪਰਦਾਪੋਸ਼ੀ ਹਕੀਕਤ ਭੱਜਣ ਵਾਲੀ ਗੱਲ ਹੈ। ਕੁਛ ਸਾਡੇ ਵਿੱਚ ਵੀ ਕਮੀਆਂ ਹੋਣਗੀਆਂ, ਨਸ਼ਾ ਵੀ ਹੋਊਗਾ ਪੰਜਾਬ ਦੇ ਵਿੱਚ, ਇਹ ਵੀ ਗੱਲ ਕਹਿ ਸਕਦੇ। ਕੁਛ ਥੋੜਾ ਜਿਹਾ ਭੰਡਿਆ ਵੀ ਜ਼ਿਆਦਾ ਗਿਆ ਪੰਜਾਬ ਨੂੰ, ਕਿਉਂਕਿ ਪੰਜਾਬ ਦਾ ਤੁਹਾਨੂੰ ਪਤਾ ਹੀ ਹੈ ਪੰਜਾਬ ਨੂੰ ਲੈ ਕੇ ਹੋਰ ਲੋਕਾਂ ਦਾ ਜਿਹੜਾ ਨਜ਼ਰੀਆ ਵਾ ਉਹ ਕੀ ਹੈ। ਪਰ ਹੁਣ ਹਰਿਆਣਾ ਵੀ ਇਹਦੇ ਵਿੱਚ ਤਕਰੀਬਨ ਇਨਵੋਲਵ ਹੋ ਚੁੱਕਿਆ ਵਾ ਇਸ ਬਦਨਾਮੀ ਦੇ ਵਿੱਚ। ਜਦੋਂ ਬਜਟ ਸੈਸ਼ਨ ਸੀਗਾ ਨਾ ਹਰਿਆਣਾ ਵਿਧਾਨ ਸਭਾ ਦਾ, ਤੇ ਉੱਥੇ ਬਹਿਸ ਚੱਲ ਰਹੀ ਸੀ ਤੇ ਹਰੇਕ ਧਿਰ ਦੇ ਵਿਧਾਇਕ ਨੇ ਗੱਲ ਮੰਨੀ ਆ ਕਿ ਹਰਿਆਣੇ ਦੇ ਵਿੱਚ ਵੀ ਨਸ਼ਾ ਆ, ਔਰ ਕਈ ਵਿਧਾਇਕਾਂ ਨੇ ਇਹ ਗੱਲ ਐਕਸੈਪਟ ਕੀਤੀ ਹੈ ਕਿ ਪੰਜਾਬ ਤੇ ਰਾਜਸਥਾਨ ਜਿਹੜੇ ਲੱਗਦੇ ਆ ਹਰਿਆਣਾ ਦੇ ਇਲਾਕੇ ਉਹ ਵੱਧ ਪ੍ਰਭਾਵਿਤ ਆ ਜੀ। ਕਿ ਜਿਹੜੇ ਕਾਂਗਰਸ ਇੱਕ ਵਿਧਾਇਕ ਨੇ ਉੱਥੋਂ ਦੇ ਕਰਨ ਸਿੰਘ ਦਲਾਲ, ਤੇ ਉਹਨੇ ਧਿਆਨ ਦਬਾਓ ਨੋਟਿਸ ਲਿਆਂਦਾ ਸੀ, ਤੇ ਧਿਆਨ ਦਬਾਓ ਨੋਟਿਸ ਦੇ ਵਿੱਚ ਉਸ ਬੰਦੇ ਨੇ ਬਹੁਤ ਇੱਕ ਚੰਗੀ ਗੱਲ ਕੀਤੀ ਆ। ਉਹ ਇਹ ਕੀਤੀ ਆ, ਉਹ ਕਹਿੰਦੇ ਕਿ ਜਿਹੜਾ ਹਰਿਆਣਾ ਦਾ ਨੌਜਵਾਨ ਹੈ ਇਹ ਲਗਾਤਾਰ ਗੈਰ ਕਾਨੂੰਨੀ ਤੇ ਲਾ ਕਾਨੂੰਨੀ ਗਤੀਵਿਧੀਆਂ ਦੇ ਵਿੱਚ ਸ਼ਾਮਿਲ ਹੋ ਰਿਹਾ ਜੀ। ਉੱਥੇ ਵੀ ਗੋਲੀਆਂ ਚੱਲਦੀਆਂ ਨੇ ਪਿੰਡਾਂ ਦੇ ਵਿੱਚ ਸ਼ਰੇਆਮ, ਉੱਥੇ ਵੀ ਗੈਂਗਵਾਰ ਹੁੰਦੀ ਹੈ, ਪਰ ਏਡੇ ਵੱਡੇ ਪੱਧਰ ਤੇ ਨਹੀਂ ਜਿੱਡੇ ਇੱਥੇ ਹੁੰਦੀ ਆ। ਉੱਥੇ ਵੀ ਲੁੱਟ ਖੋਹ ਹੁੰਦੀ ਹੈ, ਬਲਾਤਕਾਰ ਵੀ ਬਹੁਤ ਹੁੰਦੇ ਆ ਹਰਿਆਣਾ ਦੇ ਵਿੱਚ, ਈਵਨ ਕਿ ਪੰਜਾਬ ਨਾਲੋਂ ਅੰਕੜਾ ਸ਼ਾਇਦ ਜ਼ਿਆਦਾ ਹੀ ਹੋਣਾ ਜੀ ਜੀ। ਉੱਥੇ ਸਾਰਾ ਕੁਛ ਇਹ ਹੋ ਰਿਹਾ ਵਾ। ਪਰ ਉਹ ਕਹਿੰਦੇ ਕਿ ਆਹ ਜਿਹੜਾ ਵੱਧ ਰਿਹਾ ਨਾ ਨੌਜਵਾਨਾਂ ਦੇ ਵਿੱਚ ਪ੍ਰਵਿਰਤੀ ਗੈਰ ਕਾਨੂੰਨੀ ਲਾਅ ਐਂਡ ਆਰਡਰ ਨੂੰ ਟੈਸਟ ਕਰਨ ਦੀ, ਤਾਂ ਇਹ ਪੰਜਾਬ ਤੋਂ ਵੀ ਨਿੱਘਰਦੀ ਜਾ ਰਹੀ ਹੈ। ਤੇ
ਜਿਹੜੀ ਮੈਂ ਤੁਹਾਨੂੰ ਕਹਿ ਦੇਣਾ ਵੀ ਜਿਹੜੀ ਕੰਸਟਰਕਟਿਵ ਗੱਲ ਆ ਉਹ ਇਹ ਹੈ ਕਿ ਸੱਤਾਧਾਰੀਆਂ ਨੇ ਵੀ ਇਹ ਗੱਲ ਮੰਨੀ ਹੈ ਕਿ ਇਹ ਗੱਲ ਸਹੀ ਆ ਬਿਲਕੁਲ। ਤੇ ਹੁਣ ਡਰੱਗ ਦੇ ਮੁੱਦੇ ਤੇ ਹਰਿਆਣਾ ਵੀ ਵਿਸ਼ੇਸ਼ ਟਾਸਕ ਫੋਰਸ ਬਣਾਉਣ ਜਾ ਰਿਹਾ ਵਾ। ਤੇ ਉਹ ਕਹਿੰਦੇ ਕਿ ਇੱਕ ਟੈਲੀਫੋਨ ਨੰਬਰ ਚਲਾਵਾਂਗੇ ਅਸੀਂ ਜਿਹਦੇ ਉੱਤੇ ਕੋਈ ਵੀ ਬੰਦਾ 24 ਘੰਟਿਆਂ ਦੇ ਵਿੱਚ ਜਾਂ 24 ਘੰਟੇ ਜਦੋਂ ਮਰਜ਼ੀ ਨਸ਼ਿਆਂ ਦੀ ਤਸਕਰੀ ਦੀ ਸੂਚਨਾ ਦੇ ਸਕਦਾ ਵਾ। ਸੋ ਇਸ ਕਰਕੇ ਮੇਰੇ ਖਿਆਲ ਦੇ ਨਾਲ ਜਿਹੜੇ ਧਿਆਨ ਦਿਵਾਓ ਮਤਾ ਸੀਗਾ ਤੇ ਨਾਲ ਉਹਨਾਂ ਨੇ ਇਹ ਵੀ ਗੱਲ ਮੰਨੀ ਹੈ ਕਿ ਸ਼ਰਾਬ ਦਾ ਹੀ ਨਸ਼ਾ ਨਹੀਂ ਸਗੋਂ ਸਮੈਕ ਤੇ ਚਿੱਟੇ ਦਾ ਵੀ ਵੱਡੇ ਪੱਧਰ ਤੇ ਸਪਲਾਈ ਨਸ਼ਾ ਹੋ ਰਿਹਾ ਵਾ। ਤੇ ਵਿਰੋਧੀ ਧਿਰ ਦੇ ਇੱਕ ਆਗੂ ਨੇ ਖੁਲਾਸਾ ਕੀਤਾ, ਉਹ ਕਹਿੰਦਾ ਕਿ ਪਿੰਡਾਂ ਦੇ ਵਿੱਚ ਜੇ ਇੱਕ ਅੰਦਾਜ਼ਾ ਲਾਈਏ ਤਾਂ 7% ਦੇ ਕਰੀਬ ਉਹ ਨੌਜਵਾਨ ਆ ਜਿਹੜੇ ਨਸ਼ੇ ਦੇ ਰਾਹ ਪੈ ਚੁੱਕੇ ਆ ਹੁਣ ਤੱਕ 7%। ਤੇ ਨਾਲ ਹੀ ਉਹ ਕਹਿੰਦੇ ਕਿ ਜਿਹੜਾ ਸਰਕਾਰ ਆ ਜਾਂ ਪੁਲਿਸ ਆ ਤੇ ਉਹਦੇ ਤੇ ਐਲੀਗੇਸ਼ਨ ਲਾਏ ਆ ਜਿਹੜਾ ਕਰਮ ਸਿੰਘ ਦਲਾਲ ਹੈ ਇਹਨੇ, ਕਹਿੰਦੇ ਕਿ ਇਹ ਉਲਟਾ ਜਿਹੜੀ ਸਰਕਾਰੀ ਧਿਰਾਂ ਨੇ ਸੱਤਾਧਾਰੀ ਧਿਰ ਆ ਇਹ ਡਰੱਗ ਤਸਕਰਾਂ ਨੂੰ ਡਰੱਗ ਮਾਫੀਆ ਨੂੰ ਫੜਨ ਦੀ ਥਾਂ ਤੇ ਉਹਨਾਂ ਦੀ ਪਿੱਠ ਥਾਪ ਰਹੀ ਹੈ ਜਿਸ ਕਰਕੇ ਅਪਰਾਧ ਹੋਰ ਵੱਧ ਰਿਹਾ। ਮਤਲਬ ਕਿ ਤਕਰੀਬਨ ਗੱਲ ਜਿਹੜੀ ਇੱਥੇ ਆਪਾਂ ਕਰਦੇ ਹਾਂ ਉਹੀ ਇਸ਼ੂ ਉੱਥੇ ਨੇ। ਹੁਣ ਦੇਖੋ ਗੱਲ ਪਤਾ ਕੀ ਹੈ ਰਾਜੇਸ਼, ਉਹਦੇ ਵਿੱਚ ਅੱਗ ਜਦੋਂ ਲੱਗੀ ਹੋਵੇ ਨਾ ਜੰਗਲ ਦੇ ਵਿੱਚ ਤੇ ਉਹ ਦਰਖਤ ਤੋਂ ਘਰ ਆਉਂਦੇ ਨੇ ਉਹ ਸਾਰਿਆਂ ਨੂੰ ਹੀ ਲੈ ਜਾਊਗੀ ਇਹ ਨਾਲ। ਹੁਣ ਪੰਜਾਬ ਨੂੰ ਅਸੀਂ ਕਹਿੰਦੇ ਰਹੇ ਕਿ ਜੀ ਇਹ ਬਾਰਡਰ ਸਟੇਟ ਆ, ਇੱਥੇ ਰਾਖੀ ਹੋਣੀ ਚਾਹੀਦੀ ਹੈ। ਇਹਦੇ ਵਿੱਚ ਕੋਈ ਡਾਊਟ ਨਹੀਂ ਹੈ ਕਿ ਜਿਹੜੀ ਹੈਰਨ ਬਣਦੀ ਹੈ ਪੰਜਾਬ ਦੇ ਵਿੱਚ ਸਿੰਥੈਟਿਕ ਡਰੱਗ ਬਣਦੀ ਹੈ ਉਹਦਾ ਇੱਕ ਬਹੁਤ ਵੱਡਾ ਹਿੱਸਾ ਪਾਕਿਸਤਾਨ ਤੋਂ ਡਿਲੀਵਰ ਹੁੰਦਾ ਵਾ ਜਾਂ ਅਫਗਾਨਿਸਤਾਨ ਤੋਂ, ਔਰ ਸਾਨੂੰ ਪ੍ਰੋਟੈਕਟ ਕਰਨ ਦੀ ਲੋੜ ਆ। ਪਰ ਇਸ ਚੀਜ਼ ਨੂੰ ਸ਼ਾਇਦ ਉਨੇ ਤਵੱਕੋ ਦੇ ਨਾਲ ਨਹੀਂ ਲਿਆ ਗਿਆ। ਤੁਸੀਂ ਦੇਖੋ ਕਿ ਤਰਨਤਾਰਨ, ਝਬਾਲ ਏਰੀਆ ਦੇ ਵਿੱਚ, ਅੰਮ੍ਰਿਤਸਰ ਏਰੀਆ ਦੇ ਵਿੱਚ, ਗੁਰਦਾਸਪੁਰ ਏਰੀਆ ਦੇ ਵਿੱਚ, ਫਿਰੋਜ਼ਪੁਰ ਏਰੀਆ ਵਿੱਚ ਕਿੰਨੀ ਅਸੀਂ ਡਰੱਗ ਤਸਕਰੀ ਦੀ ਗੱਲ ਸੁਣਦੇ ਹਾਂ ਕਿ BSF ਨੇ 2 ਤਸਕਰ ਮਾਰ ਤੇ ਇੰਨੀ ਹੈਰਨ ਬਰਾਮਦ ਕਰ ਲਈ ਕਿਲੋਆਂ ਦੇ ਹਿਸਾਬ ਦੇ ਨਾਲ। ਸੋ ਉਹ ਜਿਹੜੀਆਂ ਚੀਜ਼ਾਂ ਨੇ ਹੁਣ ਪੰਜਾਬ ਦਾ ਇੱਕ ਲਾਂਘਾ ਵਾ, ਜਾਣੀਆਂ ਤਾਂ ਉਹ ਹੋਰ ਰਾਜਾਂ ਦੇ ਵਿੱਚ ਵੀ ਹੈ, ਦਿੱਲੀ ਵੀ ਜਾਣੀਆਂ, ਹਰਿਆਣਾ ਵੀ ਜਾਣੀਆਂ, ਰਾਜਸਥਾਨ ਵੀ ਜਾਣੀਆਂ। ਸੋ ਹੁਣ ਹਰਿਆਣਾ ਦੇ ਵਿੱਚ ਵੀ ਅਸੀਂ ਇਹ ਗੱਲਾਂ ਸੁਣ ਰਹੇ ਹਾਂ। ਅਸੀਂ ਇਹਨਾਂ ਮਾਮਲਿਆਂ ਤੇ ਪੋਲੀਟਿਕਸ ਜਾਂ ਚੱਕ ਕੇ ਨਹੀਂ ਲੈਣਾ ਚਾਹੁੰਦੇ। ਅਸੀਂ ਚਾਹੁੰਦੇ ਹਾਂ ਕਿ ਜੇ ਪੰਜਾਬ ਦਾ ਯੂਥ ਇਸ ਚੀਜ਼ ਤੋਂ ਅਡਿਕਟਡ ਹੈ, ਮਾੜੀ ਗੱਲ ਹੈ, ਸਾਡਾ ਨੁਕਸਾਨ ਹੋ ਰਿਹਾ ਤਾਂ ਹਰਿਆਣੇ ਦਾ ਵੀ ਨਹੀਂ ਹੋਣਾ ਚਾਹੀਦਾ। ਸੋ ਮਿਲ ਬੈਠ ਕੇ ਕੰਮ ਹੋਣਾ ਚਾਹੀਦਾ ਵਾ, ਕੰਸਟਰਕਟਿਵ ਇੱਕ ਰੋਡ ਮੈਪ ਬਣਨਾ ਚਾਹੀਦਾ। ਪਰ ਦੁੱਖ ਦੀ ਗੱਲ ਇਹ ਹੈ ਕਿ ਜਿਹੜੇ ਐਲੀਗੇਸ਼ਨ ਪੰਜਾਬ 'ਚ ਲੱਗਦੇ ਆ ਕਿ ਸਿਆਸਤ ਦੀ ਪੁਸ਼ਤ ਪਨਾਹੀ ਹੇਠ ਸਿਆਸਤ ਦੀ ਸ਼ਹਿਰ ਤੇ ਚੀਜ਼ ਹੁੰਦੀ ਆ, ਸੇਮ ਐਲੀਗੇਸ਼ਨ ਹਰਿਆਣਾ ਦੇ ਵਿੱਚ ਲੱਗਦੇ ਆ। ਜੀ ਜੀ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਕਾਂਗਰਸ ਦੇ ਰਾਜ ਵਿੱਚ ਬਾਦਲਾਂ ਦੀ ਚੜ੍ਹ ਤੋਂ ਮੰਤਰੀ ਔਖੇ। ਜੀ ਬਿਲਕੁਲ। ਦੇਖੋ ਮਤਲਬ ਪੰਜਾਬ ਦੇ ਵਿੱਚ ਨਾ ਸੱਤਾ ਤਬਦੀਲੀ ਨੂੰ 1 ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਵਾ। ਪਰ ਜਿਹੜੇ ਕਪਤਾਨ ਸਾਹਿਬ ਦੇ ਜਿਹੜੇ ਖਿਡਾਰੀ ਨੇ, ਪਲੇਅਰ ਨੇ, ਉਹ ਕਹਿੰਦੇ ਕਿ ਬਾਦਲਾਂ ਦੀ ਹਾਲੇ ਵੀ ਪੂਰੀ ਚੜ੍ਹਾਈ ਹੈ, 1 ਸਾਲ ਹੋ ਗਿਆ ਵਾ। ਸੋ ਜਦੋਂ ਮੰਤਰੀ ਮੰਡਲ ਦੀ ਮੀਟਿੰਗ ਹੋਈ ਸੀ ਨਾ ਉਦੋਂ ਇਹ ਗੱਲ ਦੇਖਣ ਦੇ ਵਿੱਚ ਆਈ ਹੈ। ਨਵਜੋਤ ਸਿੰਘ ਸਿੱਧੂ, ਮਨਪ੍ਰੀਤ ਸਿੰਘ ਬਾਦਲ ਤੇ ਤ੍ਰਿਪਤ ਬਾਜਵਾ ਨੇ, ਇਹਨਾਂ ਨੇ ਮੁੱਖ ਮੰਤਰੀ ਨੇ ਗੱਲ ਕਹੀ ਹੈ ਕਿ ਕਾਂਗਰਸ ਦੀ ਸਰਕਾਰ ਬਣੀ ਹੈ ਤੇ ਬਾਦਲ ਪਰਿਵਾਰ ਦੇ ਵਪਾਰ ਦੇ ਵਿੱਚ ਵਾਧਾ ਨਹੀਂ ਹੋਇਆ, ਸਗੋਂ ਜਿਹੜਾ ਪੁਲਿਸ ਆ, ਸਿਵਲ ਪ੍ਰਸ਼ਾਸਨ ਹੈ, ਉੱਥੇ ਵੀ ਬਾਦਲਾਂ ਸਮੇਤ ਹੋਰਨਾਂ ਅਕਾਲੀਆਂ ਦੀ ਪਕੜ ਮਜ਼ਬੂਤ ਬਣੀ ਹੋਈ ਹੈ। ਤੇ ਉਹ ਕਹਿੰਦੇ ਕਿ ਇਹਦਾ ਖਮਿਆਜ਼ਾ ਜਿਹੜਾ ਵਾ ਉਹ ਹਾਕਮ ਧਿਰ ਨੂੰ ਆਗਾਮੀ ਲੋਕ ਸਭਾ ਚੋਣਾਂ ਦੇ ਦੌਰਾਨ ਵੀ ਭੁਗਤਣਾ ਪੈ ਸਕਦਾ ਵਾ। ਦੇਖੋ ਕਾਂਗਰਸ ਕੀ ਕਹਿੰਦੀ ਸੀਗੀ, ਕਾਂਗਰਸ ਕਹਿੰਦੀ ਸੀ ਕਿ ਜਦੋਂ ਅਸੀਂ ਆ ਗਏ ਅਸੀਂ ਬਾਦਲਾਂ ਦੀਆਂ ਬੱਸਾਂ ਨੂੰ ਖੂੰਜੇ ਲਾ ਦੇਣੀ। ਔਰ ਜਦੋਂ ਇੱਕ ਦਿਨ ਮਹਿਜ਼ ਚੰਦ ਦਿਨਾਂ ਵਾਸਤੇ ਇਹਨਾਂ ਦੀ ਜਿਹੜੀ ਆ, ਇਹਨਾਂ ਨੇ ਨਾ ਜਿਹੜੀਆਂ ਬਿਨਾਂ ਪਰਮਿਟ ਤੋਂ ਬੱਸਾਂ ਚੱਲਦੀਆਂ ਵਾ ਉਹਨਾਂ ਤੇ ਸਕੰਜਾ ਕੱਸਿਆ ਸੀਗਾ। ਔਰ ਜਦੋਂ ਸਕੰਜਾ ਕੱਸਿਆ ਸੀ ਤਾਂ ਰੋਡਵੇਜ਼ ਨੇ ਮੰਨਿਆ ਵਾ ਕਿ ਇੱਕ ਦਿਨ ਦੀ 40 ਲੱਖ ਤੋਂ ਵੱਧ ਆਮਦਨ ਵੱਧ ਗਈ ਸੀ। ਰੋਡਵੇਜ਼ ਦੀ ਇੱਕ ਦਿਨ ਦੀ 40 ਲੱਖ ਰੁਪਏ ਤੋਂ ਆਮਦਨ ਵੱਧ ਗਈ ਸੀ। ਉਸ ਦਿਨ ਰਾਤ ਦੀ ਕੋਈ ਬਾਹਰੋਂ ਆ ਕੇ ਤਾਂ ਲੋਕ ਨਹੀਂ ਚੜੇ, ਨਾ ਹਿਮਾਚਲ ਦਾ ਚੜਿਆ, ਕੋਈ ਇੱਥੇ ਆ ਕੇ ਨਾ ਹਰਿਆਣਾ ਦਾ ਚੜਿਆ। ਉਹ ਕਿਵੇਂ ਵੱਧ ਗਈ? ਉਹ ਤਾਂ ਵੱਧ ਗਈ ਕਿਉਂਕਿ ਜਿਹੜੀਆਂ ਬੱਸਾਂ ਅੱਡਿਆਂ ਦੇ ਵਿੱਚ ਜਾਂਦੀਆਂ ਹੀ ਨਹੀਂ ਨਾ, ਜਿਹੜੀਆਂ ਬੱਸਾਂ ਕੋਲੇ ਪਰਮਿਟ ਹੀ ਹੈ ਨਹੀਂ ਗਾ, ਉਹ ਅੱਡਿਆਂ ਤੋਂ ਬਾਹਰ ਹੀ ਸਵਾਰੀਆਂ ਚੱਕਦੀਆਂ ਜਾਂਦੀਆਂ, ਰੋਡਵੇਜ਼ ਦੇ ਮੂਹਰੋਂ ਚੱਕਦੀਆਂ ਜਾਂਦੀਆਂ। ਕੌਣ ਚਲਾਉਂਦਾ ਵਾ ਉਹਨਾਂ ਨੂੰ? ਜੇ ਮੈਂ ਬੱਸ ਚਲਾਵਾਂ ਮੈਨੂੰ ਤਾਂ ਇਹਨਾਂ ਨੇ 3 ਕਿਲੋਮੀਟਰ ਨਹੀਂ ਜਾਣ ਦੇਣਾ, 5-10 ਕਿਲੋਮੀਟਰ ਨਹੀਂ ਜਾਣ ਦੇਣਾ। ਉਹਨਾਂ ਬੱਸਾਂ ਨੂੰ ਕੌਣ ਚਲਾਉਂਦਾ ਵਾ? ਕਿਹਦੀ ਸ਼ਹਿਦ ਚਲਾਉਂਦਾ ਵਾ? ਸੋ ਜਦੋਂ ਗੱਲਾਂ ਹੋਈਆਂ ਸੀਗੀਆਂ ਆਹ ਘੁਟਾਲੇ ਦੀ ਤੁਸੀਂ ਗੱਲ ਕਰ ਲਓ, ਸਾਧੂ ਸਿੰਘ ਧਰਮਸੋਤ ਕਹਿੰਦਾ ਕਿ ਘੁਟਾਲੇ ਨਿਕਲੇ ਆ, ਜਿਹੜੀ ਪਿਛਲੀ ਸਰਕਾਰ ਆਈ ਹੈ, ਸਿੰਜਾਈ ਘੁਟਾਲਾ ਆਇਆ, ਹੋਰ ਘੁਟਾਲੇ ਆਏ ਆ, ਤੇ ਕਿਹਦੀ ਗ੍ਰਿਫਤਾਰੀ ਹੋਈ ਹੈ ਮੈਨੂੰ ਦੱਸੋ ਤੁਸੀਂ? ਹੁਣ ਤੱਕ ਕਿਸੇ ਬੰਦੇ ਦੀ ਗ੍ਰਿਫਤਾਰੀ ਹੋਈ ਹੈ? ਇੰਨੇ ਘੁਟਾਲੇ। ਤੇ ਜੇ ਘੁਟਾਲੇ ਲਿਆ ਕੇ ਸਾਹਮਣੇ ਤੁਸੀਂ ਗ੍ਰਿਫਤਾਰੀ ਨਹੀਂ ਕਰਨੀ ਤੇ ਫਿਰ ਲੋਕਾਂ ਨੂੰ ਚੜਾਉਣੇ ਕਾਹਤੋਂ? ਫਿਰ ਚੱਲੀ ਜਾਂਦੇ ਜਿਹੜਾ ਕੁਛ ਚੱਲੀ ਜਾਂਦਾ। ਸੋ ਕਹਿਣ ਤੋਂ ਭਾਵ ਹੈ ਕਿ ਜਿਹੜੇ ਮੰਤਰੀ ਆ, ਇਹ ਬਿਲਕੁਲ ਗੱਲ ਜਾਇਜ਼ ਹੈ ਕਿ
ਜਿਹੜੇ ਗੱਲਾਂ ਕਾਂਗਰਸ ਕਰਕੇ ਆਈ ਸੀਗੀ ਸੱਤਾ ਦੇ ਵਿੱਚ, ਉਹ ਗੱਲਾਂ ਤੇ ਪੂਰੇ ਨਹੀਂ ਉਤਰ ਸਕੇ। ਔਰ ਉਦੋਂ ਵੀ ਇੱਕ ਇਹਦਾ ਨਕਾਰਾਤਮਕ ਪੱਖ ਇਹ ਹੈ ਕਿ ਜਿਹੜੇ ਰੇਤ ਮਾਫੀਏ ਦੇ ਐਲੀਗੇਸ਼ਨ, ਡਰੱਗ ਦੇ ਐਲੀਗੇਸ਼ਨ ਅਕਾਲੀਆਂ ਤੇ ਲੱਗਦੇ ਹੁੰਦੇ ਸੀ, ਉਹਨਾਂ ਦੇ ਵਿੱਚ ਕਾਰਵਾਈ ਤਾਂ ਕੀ ਹੋਣੀ ਸੀ, ਹੌਲੀ ਹੌਲੀ ਧੀਮੇ ਧੀਮੇ ਜਿਹੜੇ ਐਲੀਗੇਸ਼ਨ ਆ ਉਹ ਕਾਂਗਰਸੀ ਵਿਧਾਇਕਾਂ ਤੇ ਵੀ ਲੱਗਣ ਲੱਗ ਪਏ ਆ ਜੀ। ਜੀ ਜੀ। ਅਗਲੀ ਜਿਹੜੀ ਪ੍ਰਵੀਨ ਜੀ ਗੱਲ ਕਰਦੇ ਆ, ਅਕਾਲੀ ਦਲ ਕਿਸਾਨੀ ਮੁੱਦਿਆਂ ਤੇ ਧਿਆਨ ਕੇਂਦਰਿਤ ਕਰਨ ਲੱਗਾ ਆ। ਮੈਨੂੰ ਲੱਗਦਾ ਨਾਲ ਉਹਨਾਂ ਨੂੰ ਪੰਥਕ ਮੁੱਦੇ ਵੀ ਯਾਦ ਆਉਣਗੇ। ਹਾਂਜੀ, ਪੰਥਕ ਮੁੱਦਿਆਂ ਦੇ ਤਾਂ ਪਿਛਲੇ ਦਿਨੀ ਅਕਾਲੀ ਦਲ ਨੇ ਬੜੀਆਂ ਸਰਗਰਮੀਆਂ ਦਿਖਾਈਆਂ ਵਾ। ਹੁਣ ਅਕਾਲੀ ਦਲ ਜਿਹੜਾ ਵਾ ਉਹ ਕਿਸਾਨੀ ਮੁੱਦਿਆਂ ਤੇ ਵੀ ਧਿਆਨ ਕੇਂਦਰਿਤ ਸ਼ੁਰੂ ਕਰਨ ਲੱਗਿਆ। ਅਸਲ ਦੇ ਵਿੱਚ ਅਕਾਲੀ ਦਲ ਦੀ ਕਿਰਕਰੀ ਕਿੱਥੋਂ ਹੋਈ? ਕਿਸਾਨ ਸੁਸਾਈਡਸ ਤੋਂ। ਪਿਛਲੇ 10 ਸਾਲ ਇਹਨਾਂ ਨੇ ਗਵਰਨਮੈਂਟ ਡਿਲੀਵਰ ਕੀਤੀ ਔਰ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨਾਲ ਜੇ ਤੁਸੀਂ ਗੱਲ ਕਰੋਗੇ, ਸੁਖਬੀਰ ਸਿੰਘ ਬਾਦਲ ਸਾਹਿਬ ਨਾਲ ਤੁਸੀਂ ਗੱਲ ਕਰੋਗੇ, ਪ੍ਰਕਾਸ਼ ਸਿੰਘ ਬਾਦਲ ਸਾਹਿਬ ਨਾਲ ਤੁਸੀਂ ਗੱਲ ਕਰੋਗੇ, ਤਾਂ ਅੰਕੜਿਆਂ ਦੇ ਵਿੱਚ ਤੁਹਾਨੂੰ ਤਾਂ ਇਹ ਤਸਵੀਰ ਪੇਸ਼ ਕੀਤੀ ਜਾਊਗੀ ਕਿ ਪੰਜਾਬ ਦਾ ਕਿਸਾਨ ਬਹੁਤ ਖੁਸ਼ਹਾਲ ਆ। ਜਦਕਿ ਰਿਐਲਿਟੀ ਇਹ ਹੈ ਕਿ ਉਦੋਂ 3300 ਕਰੋੜ ਦੇ ਕੀਟਨਾਸ਼ਕ ਘੁਟਾਲਿਆਂ ਕਰਕੇ, ਠੀਕ ਹੈ, ਉਸ ਤੋਂ ਬਾਅਦ ਚਿੱਟੇ ਮੱਛਰ ਕਰਕੇ, ਮਤਲਬ ਤਰ੍ਹਾਂ ਦੇ ਨਾਲ, ਉਸ ਤੋਂ ਬਾਅਦ ਇੱਕ ਬਹੁਤ ਵੱਡਾ ਅੰਦੋਲਨ ਹੋਣਾ ਕਿਸਾਨੀ ਦਾ, 18 ਦਿਨ ਚੱਲਣਾ ਅੰਦੋਲਨ, ਤੇ ਉਸ ਤੋਂ ਬਾਅਦ ਜਿਹੜਾ ਪੰਜਾਬ ਨੇ ਭੁਗਤਿਆ ਆਪਾਂ ਸਾਰੇ ਜਾਣਦੇ ਹਾਂ। ਤਾਂ ਇਹਦੇ ਕਰਕੇ ਅਕਾਲੀਆਂ ਦੇ ਪ੍ਰਤੀ ਲੋਕਾਂ ਦੇ ਮਨਾਂ ਦੇ ਵਿੱਚ ਬੜਾ ਗੁੱਸਾ ਸੀਗਾ ਕਿ ਪਹਿਲੀ ਗੱਲ ਤਾਂ ਨਕਲੀ ਬੀਜ, ਨਕਲੀ ਰੇਹਾਂ ਸਪਰੇਆਂ ਮਿਲਦੀਆਂ, ਉੱਤੋਂ ਜਿਹੜੇ ਘੁਟਾਲੇਬਾਜ਼ ਆ, ਜਿਹੜੇ ਲੁਟੇਰੇ ਲੋਕ ਆ, ਉਹਨਾਂ ਤੇ ਕਾਰਵਾਈ ਨਹੀਂ ਹੁੰਦੀ। ਸੋ ਲੋਕ ਇਸ ਗੱਲੋਂ ਫਤਿਹ ਪਏ ਸੀਗੇ। ਔਰ ਇਹ ਗੱਲ ਇੱਕ ਸੱਚ ਗੱਲ ਹੈ ਰਾਜੀ ਕਿ ਜਿਹੜੇ ਪ੍ਰਕਾਸ਼ ਸਿੰਘ ਬਾਦਲ ਆ ਨਾ, ਕਿਸੇ ਸਮੇਂ ਉਹਨਾਂ ਨੂੰ ਕਿਸਾਨੀ ਦਾ ਮਸੀਹਾ ਕਿਹਾ ਜਾਂਦਾ ਸੀਗਾ। ਮਤਲਬ ਕਾਂਗਰਸ ਨਾਲੋਂ ਉਹ ਸਰਕਾਰ, ਜਿੰਨਾ ਵੀ ਸਰਕਾਰਾਂ ਆਈਆਂ, ਉਹ ਕਿਸਾਨਾਂ ਦੇ ਨੇੜੇ ਰਹਿੰਦੇ ਸੀਗੇ। ਸਬਸਿਡੀਆਂ, ਬਿਜਲੀ ਸਬਸਿਡੀਆਂ, ਮਾਲ ਮਹਿਕਮੇ ਦਾ ਕੰਮ ਕੰਪਿਊਟਰਾਈਜ਼ ਕਰਨਾ, ਇਹ ਬਾਦਲ ਸਾਹਿਬ ਨੇ ਕੀਤੇ ਸਾਰੇ ਕੁਛ, ਤਾਂ ਇਹ ਬੜੇ ਨੇੜੇ ਸੀਗੇ। ਪਰ ਹੁਣ ਬਾਦਲ ਸਾਹਿਬ ਜਿਹੜਾ ਪਿਛਲੇ 10 ਸਾਲਾਂ ਦੇ ਵਿੱਚ ਡਿਲੀਵਰ ਕਰਕੇ ਗਿਆ, ਖਾਸ ਕਰਕੇ ਜਿਹੜੇ ਲਾਸਟ 5 ਸਾਲਾਂ ਦੇ ਵਿੱਚ, ਉਹਦੇ ਕਰਕੇ ਅਕਾਲੀ ਦਲ ਨੂੰ ਬਹੁਤ ਨੁਕਸਾਨ ਤੋਂ ਚੱਲਣਾ ਪਿਆ। ਹੁਣ ਕੀ ਕਿਹਾ? ਹੁਣ ਸੁਖਬੀਰ ਬਾਦਲ ਸਾਹਿਬ ਕਹਿ ਰਹੇ ਆ ਕਿ ਇੱਕ ਵਿਸ਼ੇਸ਼ ਕਮੇਟੀ ਕਾਇਮ ਕਰਾਂਗੇ, ਕਿਸਾਨੀ ਸੰਕਟ ਤੇ ਅਧਿਐਨ ਰਿਪੋਰਟ ਤਿਆਰ ਕਰਨ ਦਾ ਫੈਸਲਾ ਕੀਤਾ, ਤੇ ਨਾਲ ਹੀ ਉਹ ਕਹਿੰਦੇ ਆ ਕਿ ਜਿਹੜਾ ਕਿਸਾਨਾਂ ਦੇ ਨਾਲ ਧੋਖਾ ਕੀਤਾ ਪੰਜਾਬ ਸਰਕਾਰ ਨੇ ਕਰਜ਼ਾ ਮਾਫੀ ਦੇ ਮੁੱਦੇ ਤੇ, ਇਹਦਾ ਵੀ ਅਸੀਂ ਪੰਜਾਬ ਵਿਧਾਨ ਸਭਾ ਦੇ ਵਿੱਚ ਘਿਰਾਓ ਕਰਾਂਗੇ। ਦੇਖੋ, ਜਿਹੜਾ ਕਿਸਾਨ ਦਾ ਮੁੱਦਾ ਹੈ, ਡਰੱਗ ਦਾ ਮੁੱਦਾ ਨਾ, ਇਹ ਇੱਕ ਤਵਾ ਬਣਾ ਲਿਆ ਵਾ। ਜਦੋਂ ਲੋੜ ਹੁੰਦੀ ਹੈ ਇਹਨੂੰ ਭਖਾ ਲਿਆ ਜਾਂਦਾ, ਇਹਦੀ ਤੇ ਰੋਟੀ ਸੇਕ ਲਈ ਜਾਂਦੀ ਹੈ, ਰਾੜ ਕੇ ਖਾ ਲਈ ਜਾਂਦੀ ਹੈ, ਫਿਰ ਇਹ ਤਵਾ ਪਾਸੇ ਰੱਖ ਦਿੱਤਾ ਜਾਂਦਾ। ਇਹ ਮਸਲੇ ਤਵਾ ਬਣਾ ਲਿਆ। ਹੁਣ ਸੁਖਬੀਰ ਸਿੰਘ ਬਾਦਲ ਖੁਦ 5 ਸਾਲ ਇੱਕ ਡਿਲੀਵਰ ਕਰਕੇ ਆਏ ਆ, ਉਹ ਇਹ ਆંકੜੇ ਦੱਸਣ ਕਿ ਮੇਰੇ 5 ਸਾਲਾਂ ਦੇ ਵਿੱਚ ਅਸੀਂ ਆਹ ਕੀਤਾ ਵਾ, ਕੱਖ ਨਹੀਂ ਕੀਤਾ। ਹੁਣ ਇੱਕ ਸੱਤਾ ਵਾਪਸੀ ਦਾ ਇਹਨੂੰ ਹਥਿਆਰ ਕਹਿ ਸਕਦੇ ਹਾਂ। ਇਹ ਤੋਂ ਵੱਧ ਮੈਨੂੰ ਨਹੀਂ ਲੱਗਦਾ ਕਿ ਹੋਰ ਕੁਝ ਹੋ ਸਕਦਾ ਵਾ। ਜੀ ਜੀ। ਅਗਲੀ ਆਪਾਂ ਪ੍ਰਵੀਨ ਜੀ ਗੱਲ ਕਰਦੇ ਵੀ ਪੁਣੇ ਸਭ ਤੋਂ ਵਧੀਆ ਤੇ ਚੰਡੀਗੜ੍ਹ ਰਿਹਾ ਫਾਡੀ। ਦੇਖੋ, ਇੱਕ ਨਾ ਰਿਪੋਰਟ ਆਈ ਹੈ ਜਿਹਦੇ ਵਿੱਚ ਨਾ ਇੱਕ ਸੰਸਥਾ ਵਾ, ਐਨੂਅਲ ਸਰਵੇ ਆਫ ਇੰਡੀਆ ਸਿਟੀ ਸਿਸਟਮ ਜੀ, ਇਹ ਰਿਪੋਰਟ ਨੇ ਕਿਹਾ ਕਿ ਪੁਣੇ ਜਿਹੜਾ ਸ਼ਹਿਰ ਆ ਸਭ ਤੋਂ ਵਧੀਆ ਸਾਫ਼ ਹੈ। ਉਹ ਇੱਕ ਮੈਂ ਕਹਿ ਦੂੰਗਾ ਕਿ ਇੱਕ ਉਹਦਾ ਢਾਂਚਾ ਇੱਕ ਬਹੁਤ ਵਧੀਆ ਵਾ। ਇਹਦੇ ਅਕੋਰਡਿੰਗ ਜੇ ਆਪਾਂ ਇਹਦੇ ਉਲਟ ਜੇ ਗੱਲ ਕਰੀਏ ਤਾਂ ਬੈਂਗਲੋਰ ਤੇ ਚੰਡੀਗੜ੍ਹ ਜਿਹੜੇ ਆ ਉਹ ਸਭ ਤੋਂ ਮਾੜੇ ਸ਼ਹਿਰਾਂ ਦਾ ਦਰਜਾ ਦਿੱਤਾ ਗਿਆ ਔਰ ਨਵੀਂ ਦਿੱਲੀ ਨੂੰ 6ਵਾਂ ਰੈਂਕ ਮਿਲਿਆ। ਇਹਦੀ ਰੈਂਕ ਦੇ ਵਿੱਚ ਸੁਧਾਰ ਹੋਇਆ। 20 ਸੂਬਿਆਂ ਦੇ 23 ਸ਼ਹਿਰਾਂ ਤੇ ਇਹ ਸਰਵੇ ਕੀਤਾ ਗਿਆ ਔਰ ਪੁਣੇ ਸਭ ਤੋਂ ਪਹਿਲੇ ਨੰਬਰ ਤੇ ਹੈ। ਕੋਲਕਾਤਾ, ਤਿਰੂਵਨੰਤਪੁਰਮ, ਭੁਵਨੇਸ਼ਵਰ ਤੇ ਸੂਰਤ ਇਹਦੇ ਵਿੱਚ ਜਿਹੜੇ ਆ ਇਸ ਤੋਂ ਬਾਅਦ ਆਏ ਆ ਔਰ ਸਭ ਤੋਂ ਹੇਠਲੀ ਸ਼੍ਰੇਣੀ ਦੇ ਵਿੱਚ ਬੈਂਗਲੋਰ, ਚੰਡੀਗੜ੍ਹ, ਦੇਹਰਾਦੂਨ, ਪਟਨਾ ਤੇ ਚੇਨਈ ਨੂੰ ਰੱਖਿਆ ਗਿਆ। ਇਹਨਾਂ ਦੀ ਜਿਹੜੀ ਰੈਂਕਿੰਗ ਆ ਉਹ 3.3 ਤੱਕ ਮਸਾਂ ਗਈ ਆ। ਹੁਣ ਚੰਡੀਗੜ੍ਹ ਜਿਹੜਾ ਵਾ ਸਿਟੀ ਬਿਊਟੀਫੁਲ ਕਿਹਾ ਜਾਂਦਾ ਸੀਗਾ ਉਹਨੂੰ ਕਿਸੇ ਸਮੇਂ, ਪਰ ਜਿਹੜਾ ਹੁਣ ਪਿਛਲੇ ਦਿਨੀ ਮੈਂ ਇੱਕ ਰਿਪੋਰਟ ਪੜ੍ਹ ਰਿਹਾ ਸੀਗਾ, ਉਸ ਰਿਪੋਰਟ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਚੰਡੀਗੜ੍ਹ ਜਿਹੜਾ ਪ੍ਰਸ਼ਾਸਨ ਹੈ ਉਹਨੇ ਭਾਜਪਾ ਸਰਕਾਰ ਨੂੰ ਜਿਹੜੀਆਂ ਤਜਵੀਜ਼ਾਂ ਭੇਜੀਆਂ ਸੀਗੀਆਂ ਖਰਚ ਵਾਸਤੇ, ਉਹ ਬਹੁਤ ਘੱਟ, ਉਹਨਾਂ ਦੇ ਵਿੱਚ ਬਹੁਤ ਘੱਟ ਮਨਜ਼ੂਰ ਹੋ ਸਕੀਆਂ। ਖਰਚਾ ਬਹੁਤ ਚਾਹੀਦਾ ਪਰ ਉਹਨਾਂ ਦੇ ਵਿੱਚੋਂ ਜਿਹੜਾ ਆਪਾਂ ਕਹਿ ਲਈਏ ਕਿ ਅਪਰੂਵ ਹੋਈਆਂ ਨੇ ਜਿਹੜੇ ਖਰਚੇ ਉਹ ਬਹੁਤ ਘੱਟ ਨੇ। ਇਸ ਕਰਕੇ ਚੰਡੀਗੜ੍ਹ ਦਾ ਜਿਹੜਾ ਹਾਲ ਆ ਉਹ ਥੋੜ੍ਹਾ ਜਿਹਾ ਮਾੜਾ ਹੋ ਗਿਆ ਵਾ। ਚੰਡੀਗੜ੍ਹ ਸ਼ਹਿਰ ਜਿਹੜਾ ਵਾ ਉਹ ਮੈਂ ਕਹੂੰਗਾ ਵੱਲ ਦਰਜੇ ਦਾ ਇੱਕ ਸ਼ਹਿਰ ਆ, ਪਰ ਉਹਦੀ ਮੇਨਟੇਨੈਂਸ ਆ ਜਿਹੜੀ ਉਹ ਸਾਡੇ ਤੋਂ ਬਹਾਲ ਨਹੀਂ ਰੱਖੀ ਜਾ ਰਹੀ। ਸਿੱਟਾ ਇਹ ਹੈ ਕਿ ਉਹਦੀ ਜਿਹੜੀ ਰੈਂਕਿੰਗ ਆ ਉਹ ਡਿੱਗਦੀ ਜਾ ਰਹੀ ਹੈ। ਸੋ ਮੇਰੇ ਖਿਆਲ ਦੇ ਨਾਲ ਜੇ ਅਸੀਂ ਹੋਰਨਾਂ ਕੰਮਾਂ ਤੇ ਖਰਚ ਕਰ ਸਕਦੇ ਹਾਂ ਤਾਂ ਸ਼ਹਿਰੀਆਂ ਨੂੰ ਬਿਹਤਰ ਸੇਵਾਵਾਂ ਦੇਣੀਆਂ, ਸ਼ਹਿਰ ਸਾਫ਼ ਰੱਖਣੇ ਸਰਕਾਰਾਂ ਦਾ ਕੰਮ ਹੈ। ਪਰ ਇਹ ਤਾਂ ਮੁੱਦੇ ਹੀ ਹੈ ਨਹੀਂ ਗੇ ਸਾਡੀਆਂ ਸਰਕਾਰਾਂ ਦੇ ਲਈ। ਇਹ ਮੁੱਦਾ ਹੈ ਨਹੀਂ ਗਾ ਕਿ ਕਿਹੜਾ ਸ਼ਹਿਰ ਕਿਵੇਂ ਹੈ। ਉਹਨਾਂ ਦੇ ਲਈ ਤਾਂ
ਉਹਨਾਂ ਦਾ ਜਿਹੜਾ ਮੀਡੀਆ ਵਾ ਜਿਹੜਾ ਉਹ ਡਰਾਈਵ ਕਰਦੇ ਆ, ਉਹਨਾਂ ਦੇ ਲਈ ਮੁੱਦਾ ਕੀ ਆ ਕਿ ਗਊ ਹੱਤਿਆ ਕਿੱਥੇ ਹੋਈ ਆ ਤੇ ਹਿੰਦੂ ਮੁਸਲਮਾਨ ਕਿੱਥੇ ਲੜੇ ਆ, ਕਿੱਥੇ ਕੀ ਹੋਇਆ ਵਾ, ਕਿ ਜੇ ਹਿੰਦੂਆਂ ਦੀ ਗਿਣਤੀ ਇੰਨੀ ਹੋ ਜੂਗੀ ਤਾਂ ਕੀ ਇਹਨਾਂ ਨਾਲ ਮਿਨੋਰਟੀ ਨੂੰ ਖਤਰਾ ਵਾ, ਕਿਹੜੇ ਥਾਂ ਇਲਾਕੇ ਹੈ ਜੇ ਮੁਲਕ ਦੇ ਵਿੱਚ ਜਿੱਥੇ ਮਿਨੋਰਟੀ ਹਾਵੀ ਹੋ ਰਹੀਆਂ ਵਾ। ਇਹ ਚੀਜ਼ਾਂ ਨੇ ਸਾਡੇ ਲਈ, ਇਹ ਮਸਲੇ ਨੇ ਅੱਜ ਕੱਲ੍ਹ ਟੀਵੀ ਦੇ ਲਈ ਵੀ ਔਰ ਸਾਡੇ ਲਈ ਵੀ, ਕਿਉਂਕਿ ਅਸੀਂ ਟੀਵੀ ਵੇਖਦੇ ਹਾਂ, ਅਸੀਂ ਵੀ ਉਹੀ ਦੇਖਦੇ ਹਾਂ ਜਿਹੜਾ ਫਿਰ ਤੁਹਾਨੂੰ ਦਿਖਾਇਆ ਜਾਂਦਾ ਵਾ। ਸਾਨੂੰ ਉਹ ਨਹੀਂ ਦਿਖਾਇਆ ਜਾਂਦਾ ਜੇ ਅਸੀਂ ਵੇਖਣਾ ਚਾਹੁੰਦੇ ਹਾਂ, ਸਾਨੂੰ ਉਹ ਦਿਖਾਇਆ ਜਾਂਦਾ ਜੋ ਸਰਕਾਰ ਦਿਖਾਉਣਾ ਚਾਹੁੰਦੀ ਹੈ। ਸੋ ਮੇਰੇ ਖਿਆਲ ਦੇ ਨਾਲ ਉਹ ਦਿਨ ਬੜਾ ਵਡਭਾਗਾ ਦਿਨ ਹੋਊਗਾ ਜਿੱਦਾਂ ਸ਼ਹਿਰੀਆਂ ਦੇ ਲਈ, ਆਮ ਨਾਗਰਿਕ ਦੇ ਲਈ ਮਿਲਦੀਆਂ ਸਹੂਲਤਾਂ ਸਰਕਾਰ ਦੇ ਟੇਬਲ ਤੇ ਪਈਆਂ ਹੋਣੀਆਂ, ਉਹਨਾਂ ਦੀ ਲਿਸਟ ਕੀ ਚਲੋ ਆਹ ਸਹੂਲਤਾਂ ਹੁਣ ਸਰਕਾਰ ਲੋਕਾਂ ਨੂੰ ਡਿਲੀਵਰ ਕਰਦੇ ਆ। ਜੀ 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 ਅਗਲੀ ਜਿਹੜੀ ਗੱਲ ਕਰਦੇ ਆ, ਜਿਹੜਾ SSC ਪ੍ਰੀਖਿਆ ਦੇ ਜਿਹੜਾ ਸੀਗਾ ਕੇਸ, ਉਸ ਦਾ ਮਾਮਲਾ ਹੁਣ CBI ਦੇ ਹੱਥ ਦੇ ਵਿੱਚ। ਦੇਖੋ CBI ਕਿੰਨੇ ਕੁ ਮਾਮਲਿਆਂ ਦੀ ਜਾਂਚ ਕਰੂਗੀ। ਕਾਰਤਿਕ ਚਿਦੰਬਰਮ ਵਾਲਾ ਮਸਲਾ ਵਾ, ਹੋਰ ਲਾਲੂ ਪ੍ਰਸਾਦ ਯਾਦਵ ਦੇ ਮਗਰ CBI ਲੱਗੀ ਪਈ ਆ, ਹੋਰ ਜਿਹੜਾ ਮਾੜਾ ਮੋਟਾ ਇੱਥੇ ਘੁਟਾਲਾ ਹੁੰਦਾ ਉਹਦੀ ਜਾਂਚ CBI ਨੂੰ ਫੜਾ ਦਿੱਤੀ ਜਾਂਦੀ ਹੈ। SSC ਤੁਹਾਨੂੰ ਪਤਾ ਵਾ ਕਿ ਜਿਹੜੀ ਪ੍ਰੀਖਿਆ ਹੋਈ ਸੀਗੀ ਉਹਦੇ ਦੌਰਾਨ ਜਿਹੜੀ ਆਨਸਰ ਸ਼ੀਟ ਆ ਜਾਂ ਜਿਹੜੀਆਂ ਪ੍ਰੀਖਿਆ ਦੇ ਦੌਰਾਨ ਘੁਟਾਲੇ ਸਾਹਮਣੇ ਆਏ ਸੀਗੇ, ਜਿਹਦੇ ਨਾਲ ਪਤਾ ਲੱਗ ਗਿਆ ਸੀਗਾ ਕਿ ਬਈ ਇਹ ਸਾਰਾ ਕੁਛ ਜਿਹੜਾ ਵਾ ਉਹ ਪਹਿਲਾਂ ਹੀ ਫਿਕਸ ਹੈ ਜਾਂ ਇਹ ਲੀਕ ਹੋ ਚੁੱਕਿਆ ਵਾ। ਸਿੱਧਾ ਕੀ ਨਿਕਲਿਆ, ਵਿਦਿਆਰਥੀਆਂ ਨੇ ਪ੍ਰੋਟੈਸਟ ਕੀਤੇ, ਉਹਨਾਂ ਤੇ ਲਾਠੀ ਚਾਰਜ ਵੀ ਹੋਇਆ ਔਰ ਅੰਤ ਦੇ ਵਿੱਚ ਉਹਨਾਂ ਦੇ ਰੋਸ ਦੇ ਮੂਹਰੇ ਝੁਕਦਿਆਂ ਰਾਜਨਾਥ ਸਿੰਘ ਨੂੰ ਇਹ ਕਹਿਣਾ ਪਿਆ ਕਿ ਅਸੀਂ CBI ਜਾਂਚ ਕਰਾਵਾਂਗੇ। ਔਰ ਹੁਣ CBI ਨੇ ਆਪਣੇ ਮਸਲੇ ਨੂੰ ਇਸ ਹਾਦਸੇ ਹੇਠ ਵੀ ਲੈ ਲਿਆ। ਔਰ ਇੱਕ ਅੰਦਰਲੀ ਗੱਲ ਤੁਹਾਨੂੰ ਮੈਂ ਦੱਸ ਦਿੰਦਾ ਵਾ, ਇੱਕ ਬਹੁਤ ਵੱਡਾ ਘੁਟਾਲਾ ਵਾ ਮੱਧ ਪ੍ਰਦੇਸ਼ ਦੇ ਵਿੱਚ ਹੋਇਆ ਸੀਗਾ, ਤੁਹਾਨੂੰ ਯਾਦ ਹੋਣਾ। ਉਸ ਘੁਟਾਲੇ ਦੀ ਜਾਂਚ ਕਰ ਰਹੇ 70 CBI ਮੁਲਾਜ਼ਮਾਂ ਨੂੰ ਪਿਛਲੀ ਕੁਝ ਸਮੇਂ ਦੇ ਦੌਰਾਨ ਟ੍ਰਾਂਸਫਰ ਕੀਤਾ ਜਾ ਚੁੱਕਿਆ। ਸੋ ਦੇਖੋ CBI ਕਿਵੇਂ ਕੰਮ ਕਰਦੀ ਹੈ। ਜੇ ਕੋਈ ਸਰੋਤਾ ਇਹ ਚੀਜ਼ ਸੁਣ ਰਿਹਾ ਤਾਂ ਵਾਇਰ ਇੱਕ ਵੈਬਸਾਈਟ ਆ, ਉੱਥੇ ਜਾ ਕੇ ਉਹ ਰਿਪੋਰਟ ਪੜ੍ਹੀ ਵੀ ਜਾ ਸਕਦੀ ਹੈ ਕਿ 70 CBI ਦੇ ਮੁਖਾਸਮੇ ਜਾਂ ਜਿਨ੍ਹਾਂ ਦੇ ਤਬਾਦਲੇ ਜਾਂ ਜਿਨ੍ਹਾਂ ਨੂੰ ਉੱਥੋਂ ਬਦਲ ਦਿੱਤਾ ਗਿਆ। ਸੋ ਜੇਕਰ ਇਸ ਤਰੀਕੇ ਨਾਲ ਹੀ ਜਾਂਚਾਂ ਕਰਵਾਉਣੀਆਂ ਫਿਰ ਤਾਂ ਜਾਂਚ ਇੱਕ ਦੇਣੀ ਇੱਕ ਫਾਰਮੈਲਿਟੀ ਆ। ਸੋ ਮੈਂ ਇਹ ਗੱਲ ਕਹਿਣੀ ਚਾਹੁੰਦਾ ਵਾਂ ਕਿ CBI ਇਸ ਵੇਲੇ ਮੁਲਕ ਦੀ ਸਭ ਤੋਂ ਭਰੋਸੇਯੋਗ, ਹਾਲਾਂਕਿ CBI ਨੂੰ ਸੁਪਰੀਮ ਕੋਰਟ ਨੇ ਕਿਹਾ ਕਿ ਇਹ ਪੈਟ ਆਫ ਕੇਜ ਆ, UPA 2 ਵੇਲੇ ਤੁਹਾਨੂੰ ਯਾਦ ਹੋਣਾ ਵਾ, ਪੈਟ ਆਫ ਕੇਜ ਵਾਂਗੂ ਕੰਮ ਨਾ ਕਰੇ CBI। ਹੁਣ ਵੀ CBI ਤੇ ਐਲੀਗੇਸ਼ਨ ਲੱਗਦੇ, ਜਿਹੜੇ ਵਿਰੋਧੀ ਧਿਰਾਂ ਐਲੀਗੇਸ਼ਨ ਲਾਉਂਦੀਆਂ ਨੇ, ਪਰ ਮੇਰੇ ਖਿਆਲ ਦੇ ਨਾਲ CBI ਇੱਕ ਬਹੁਤ ਵੱਡੀ ਏਜੰਸੀ ਹੈ ਜਿਹਦੇ ਤੇ ਲੋਕਾਂ ਦੀ ਭਰੋਸੇਯੋਗਤਾ ਵੀ ਹੈਗੀ ਹੈ। ਸੋ CBI ਦਾ ਜਿਹੜਾ ਕੰਮਕਾਰ ਹੈ, ਜੇ CBI ਨੇ ਇਸ ਮਸਲੇ ਨੂੰ ਲੈ ਲਿਆ ਆਪਣੇ ਹੱਥ ਦੇ ਵਿੱਚ ਤਾਂ ਇਹ ਇਕੱਲਾ ਪ੍ਰੀਖਿਆ ਦੇ ਵਿੱਚ ਗੜਬੜੀਆਂ ਦਾ ਮਸਲਾ ਨਹੀਂ ਗਾ, ਇਹ ਲੋਕਾਂ ਦੇ ਭਵਿੱਖ ਦੇ ਨਾਲ ਜੁੜਿਆ ਮਸਲਾ, ਸਾਡੇ ਨੌਜਵਾਨਾਂ ਦੇ ਭਵਿੱਖ ਦੇ ਨਾਲ ਜੁੜਿਆ ਮਸਲਾ। ਸੋ ਇਹਨੂੰ ਜਲਦੀ ਤੋਂ ਜਲਦੀ ਹੱਲ ਕਰਕੇ ਭਵਿੱਖ ਦੇ ਵਿੱਚ ਇਹਦੀਆਂ ਗੜਬੜੀਆਂ ਨਾ ਹੋਣ, ਇਹਦੇ ਲਈ ਮੇਰਾ ਖਿਆਲ ਹੈ ਕਿ ਪਹਿਲ ਕਦਮੀਆਂ ਹੋਣੀਆਂ ਚਾਹੀਦੀਆਂ ਨੇ। ਜੀ 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 ਜਾਂਦੇ ਜਾਂਦੇ ਪ੍ਰਵੀਨ ਜੀ ਗੱਲ ਕਰਦੇ ਹਾਂ, ਸਾਈਬਰ ਅਪਰਾਧ ਸਮਾਜ ਦੇ ਲਈ ਚਿੰਤਾ ਦਾ ਵਿਸ਼ਾ। ਇਹ ਜਿਹੜੇ ਰਾਜਨੀਤ ਸਿੰਘ ਹੋਣਾ ਦਾ ਬਿਆਨ ਆ, ਵਾਕਿਆ ਹੀ ਸਾਈਬਰ ਅਪਰਾਧ ਦੇ ਨਾਲ ਨਾਲ ਸਾਈਬਰ ਬੁਲਿੰਗ ਬੱਚਿਆਂ ਦੇ ਉੱਤੇ ਵੀ ਇਸ ਦਾ ਬਹੁਤ ਭੈੜਾ ਅਸਰ ਜਿਹੜਾ ਉਹ ਦੇਖਿਆ ਗਿਆ। ਦੇਖੋ ਸਾਈਬਰ ਕ੍ਰਾਈਮ ਹੈ ਜਿਹੜਾ ਉਹ ਸਮਾਜ ਦੇ ਲਈ ਇੱਕ ਬਹੁਤ ਵੱਡੀ ਚੁਣੌਤੀ ਹੈ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ। ਘੁਟਾਲੇ ਹੁੰਦੇ ਨੇ, ਲੋਕਾਂ ਦੀਆਂ ਅਕਾਊਂਟ ਹੈਕ ਕਰਕੇ ਉਹਨਾਂ ਦੀਆਂ ਰਕਮਾਂ ਕਢਾ ਲਈਆਂ ਜਾਂਦੀਆਂ ਨੇ, ਇਹ ਵੀ ਸਾਈਬਰ ਕ੍ਰਾਈਮ ਦੇ ਵਿੱਚ ਕਾਊਂਟ ਕਰ ਸਕਦੇ ਹਾਂ ਆਪਾਂ, ਹਨਾ ਜੀ। ਔਰ ਚਿੰਤਾ ਦਾ ਵਿਸ਼ਾ ਕੀ ਨੀਗਾ, ਰਾਜਨਾਥ ਸਿੰਘ ਜੀ ਤਾਂ ਇਹ ਕਹਿ ਰਿਹਾ ਜਿਵੇਂ ਕੋਈ ਇਹ ਮਸਲਾ ਹੁੰਦਾ ਵੀ ਸਾਈਬਰ ਅਪਰਾਧ ਹੀ ਸਾਡੇ ਲਈ ਇਸ਼ੂ ਹੁੰਦਾ ਕਿ ਜਿਹੜਾ ਮੱਧ ਪ੍ਰਦੇਸ਼ ਦੇ ਵਿੱਚ ਬੱਚਿਆਂ ਦੀ ਲਿਸਟ ਆਈ ਹੈ ਕਿ ਇੰਨੇ ਬੱਚੇ ਭੁੱਖਮਰੀ ਦੇ ਨਾਲ ਮਰਦੇ ਆ, ਭੁੱਖਮਰੀ ਜਾਂ ਕੁਪੋਸ਼ਣ ਕਰਕੇ, ਕੀ ਉਹ ਚਿੰਤਾ ਦਾ ਵਿਸ਼ਾ ਨਹੀਂ? ਕੀ ਨਕਸਲੀਆਂ ਦੇ ਨਾਲ ਨਿੱਤ ਮੁੱਠਭੇੜ ਹੁੰਦੀ ਆ, ਕੀ ਇਹ ਚਿੰਤਾ ਦਾ ਵਿਸ਼ਾ ਨਹੀਂ? ਕੀ ਜੰਮੂ ਕਸ਼ਮੀਰ ਦੇ ਵਿੱਚ ਜਿਹੜੇ ਨਿੱਤ ਪਥਰਾਅ ਹੁੰਦਾ ਵਾ, ਲਗਾਤਾਰ ਇੱਕ ਜੰਨਤ ਜਿਹੜੀ ਆ ਸਥਿਰ ਹੁੰਦੀ ਜਾ ਰਹੀ ਹੈ, ਕੀ ਇਹ ਚਿੰਤਾ ਦਾ ਵਿਸ਼ਾ ਨਹੀਂ? ਕਿ ਜਿਹੜੇ ਸਾਡੇ ਕਿਸਾਨ ਡੇਲੀ ਪ੍ਰੋਟੈਸਟ ਕਰਦੇ ਆ ਕਿਸੇ ਨਾ ਕਿਸੇ ਦੇਸ਼ ਦੇ ਹਿੱਸੇ ਦੇ ਵਿੱਚੋਂ ਆ ਕੇ ਦਿੱਲੀ ਜੰਤਰ ਮੰਤਰ ਤੇ, ਕੀ ਇਹ ਚਿੰਤਾ ਦਾ ਵਿਸ਼ਾ ਨਹੀਂ ਗਾ? ਪਰ ਕਮਾਲ ਦੀ ਗੱਲ ਹੈ ਕਿ ਜੇਕਰ ਇੱਕ ਬਾਗ ਦਾ ਮਾਲੀ ਕਵੇ ਕਿ ਯਾਰ ਦਰਖਤ ਨੂੰ ਫਲ ਨਹੀਂ ਲੱਗ ਰਿਹਾ, ਤਾਂ ਮੈਂ ਕਹਿੰਦਾ ਕਿ ਬੜੀ ਲਾਹਨਤ ਦੀ ਗੱਲ ਹੈ। ਇੱਕ ਗ੍ਰਹਿ ਮੰਤਰੀ ਮੁਲਕ ਦਾ ਇਹ ਕਵੇ ਕਿ ਆਹ ਚਿੰਤਾ ਦਾ ਵਿਸ਼ਾ ਵਾ, ਚਿੰਤਾ ਹੱਲ ਕੀ ਨਹੀਂ ਕਰਨੀ? ਲੋਕਾਂ ਨੇ ਤੁਹਾਨੂੰ ਕੀ ਚਿੰਤਾ ਦੇ ਵਿਸ਼ੇ ਦੱਸਣ ਵਾਸਤੇ ਭੇਜਿਆ ਵਾ ਵੀ ਆਹ ਚਿੰਤਾ ਦਾ ਵਿਸ਼ਾ, ਉਹ ਚਿੰਤਾ ਦਾ ਵਿਸ਼ਾ ਨਹੀਂ ਗਾ? ਬੜੀ ਮੰਦਭਾਗੀ ਗੱਲ ਹੈ ਕਿ ਇਲੈਕਟਡ ਜਿਹੜੇ ਸਾਡੇ ਮੈਂ ਕਹਿ ਸਕਦਾ ਨੁਮਾਇੰਦੇ ਆ, ਇਲੈਕਟਡ ਲੋਕ ਆ, ਜਿਹੜੇ ਜਿਨ੍ਹਾਂ ਨੂੰ ਕਿਸਮਤ ਲਿਖਣ ਵਾਲੇ ਲੋਕਾਂ ਦੇ ਵਿੱਚ ਗਿਣਿਆ ਜਾਂਦਾ ਵਾ, ਉਹ ਸਿਰਫ ਚਿੰਤਾ ਦੇ ਵਿਸ਼ੇ ਗਿਣਾ ਰਹੇ ਆ, ਚਿੰਤਾ ਦੇ ਵਿਸ਼ਿਆਂ ਤੇ ਚਿੰਤਾ ਨਹੀਂ ਕਰ ਰਹੇ। ਜੀ
ਜੀ ਜੀ ਜੀ ਅਤੇ ਬਹੁਤ ਬਹੁਤ ਪ੍ਰਵੀਨ ਸ਼ਰਮਾ ਜੀ ਤੁਹਾਡਾ ਧੰਨਵਾਦ ਕਰਦੇ ਹਾਂ। ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ 'ਚ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕਿਸੇ ਉੱਤੇ ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮੈਨੂੰ ਰਾਜਕਰਮਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜੀ ਸਤਿ ਸ਼੍ਰੀ ਅਕਾਲ। ਯੂਨੀਵਰਸਿਟੀ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।